अस्सलाम वालेकुम। ਸਿਆਣੇ ਕਹਿੰਦੇ ਵੀ ਬਾਹਮਣ ਦੇ ਹੱਥ ਛੁਰਾ ਉਹ ਵੀ ਬੁਰਾ, ਜੱਟ ਵਜਾਵੇ ਤੁਰਾ ਉਹ ਵੀ ਬੁਰਾ, ਜੇ ਬਹੁਤਾ ਚੱਲੇ ਪੂਰਾ ਉਹ ਵੀ ਬੁਰਾ। ਇਸ ਟਾਈਮ ਜੀ ਅਸੀਂ ਲਾਹੌਰ ਦੇ ਵਿੱਚ ਬੈਠੇ ਹਾਂ। ਇਹ ਪਾਕਿਸਤਾਨ ਦਾ ਦਿਲ ਸ਼ਹਿਰ ਹੈ ਜੀ ਲਾਹੌਰ। ਤੇ ਲਾਹੌਰ ਦੇ ਵਿੱਚ ਅਸੀਂ ਇਸ ਟਾਈਮ ਬੜੇ ਵੱਡੇ ਹੋਟਲ ਦੇ ਵਿੱਚ ਬੈਠੇ ਹਾਂ। ਤੇ ਤੁਹਾਨੂੰ ਪਤਾ ਵੀ ਸਾਡੀ ਪੰਜਾਬ ਦੀ ਕਾਨਫਰੰਸ ਚੱਲ ਰਹੀ ਹੈ ਪੰਜਾਬੀ ਦੀ 18 19 20 ਇਹੀ ਹੈ ਨਾ 18 19 20 ਤਰੀਕਾਂ ਜੀ ਸਾਡੀ ਪੰਜਾਬੀ ਕਾਨਫਰੰਸ ਦੀਆਂ। ਤੇ ਉਹਦੇ ਵਿੱਚ ਸਵੇਰੇ ਪਹਿਲਾ ਦਿਨ ਤੇ ਅੱਜ ਸਾਡੇ ਸਾਰੇ ਪ੍ਰਾਹੁਣੇ ਜਿਹੜੇ ਸਾਡੇ ਸਿਰ ਦੇ ਤਾਜ, ਸਾਡੇ ਭਰਾ ਕੋਈ ਚੜ੍ਹਦੇ ਪੰਜਾਬ ਚੋਂ, ਕੋ ਅਮਰੀਕਾ, ਕੈਨੇਡਾ, ਕੋ ਕਿਥੋਂ ਕਿ ਦੁਨੀਆ ਦੇ ਖਬਰੇ ਕਿਹੜੇ ਕਿਹੜੇ ਮੁਲਕਾਂ ਦੇ ਵਿੱਚੋਂ ਸਾਡੇ ਵੀਰ ਭਰਾ ਉਹਦੇ ਵਿੱਚ ਆ ਕੇ ਉਹਦੇ 'ਚ ਸਾਡਾ ਮਾਣ ਵਧਾਇਆ, ਉੱਥੇ ਪਹੁੰਚੇ ਪੰਜਾਬੀ ਕਾਨਫਰੰਸ ਦੇ ਵਿੱਚ। ਇਸ ਟਾਈਮ ਉਹ ਆਪਣੇ ਆਪਣੇ ਹੋਟਲਾਂ 'ਚ ਸੁੱਤੇ ਆ, ਸਵੇਰੇ ਆਉਣਗੇ ਕਾਨਫਰੰਸ ਦੇ ਵਿੱਚ। ਤੇ ਬੜੇ ਬੜੇ ਵੱਡੇ ਵੱਡੇ ਨਾਮ ਆ ਜੀ। ਅਸੀਂ ਸਾਰੇ ਹੁਣ ਆਪਣੇ ਦੂਏ ਪ੍ਰਾਹੁਣਿਆਂ ਨੂੰ ਆਪਣਾ ਪਾ ਪੂ ਕੇ ਤੇ ਹੁਣ ਅਸੀਂ ਮੁੜ ਕੇ ਆਏ ਹਾਂ। ਤੇ ਸਵੇਰੇ ਤੁਹਾਡੀ ਸਾਰਿਆਂ ਦੇ ਨਾਲ ਮੁਲਾਕਾਤ ਕਰਾਵਾਂਗੇ। ਤੇ ਇਸ ਟਾਈਮ ਅਸੀਂ ਜੀ ਸਾਡੇ ਪ੍ਰਾਹੁਣਿਆਂ ਤੋਂ ਮੈਂ ਬੜਾ ਖਸੂਸੀ ਟਾਈਮ ਲਿਆ। ਸਾਡੇ ਕੋਲ ਬੈਠ ਹੋਟਲ ਕਿਹੜਾ? ਹੋਟਲ ਇਸ ਟਾਈਮ ਅਸੀਂ ਬੈਠੇ ਹਾਂ ਕਿਹੜਾ ਹੈ? ਇਹ ਪੀਸੀ। ਪੂਰਾ ਨਾਮ ਕੀ ਇਹਦਾ? ਪੂਰਾ ਨਾਮ ਵੀ ਪੀਸੀ ਨਹੀਂ ਉਦਾਂ ਇਹ ਤੇ ਕੱਲਾ ਸ਼ਾਰਟ ਜਿਹਾ ਨਾ, ਪੂਰਾ ਨਾਮ ਪੀਸੀ। ਇਹ ਸਹੀ ਗੱਲ ਇਹੀ ਹੈ। ਅੱਛਾ ਠੀਕ ਹੈ। ਸਾਡੇ ਕੋਲ ਜੀ ਕੈਨੇਡਾ ਤੋਂ ਬੈਠੇ ਬਿਕਰਮ ਸਿੰਘ ਸਾਹਿਬ। ਬਿੱਕਰ ਸਿੰਘ ਸਾਹਿਬ ਨੂੰ ਅਸੀਂ ਪੁੱਛਦੇ ਹਾਂ। ਪਹਿਲਾਂ ਸਾਰਿਆਂ ਤੋਂ ਪਹਿਲਾਂ ਜੀ ਅਸੀਂ ਬਿੱਕਰ ਸਿੰਘ ਦਾ ਅਸੀਂ ਤੁਹਾਡੇ ਜੀ ਬਹੁਤ ਮਿਹਰਬਾਨੀ, ਤੁਸੀਂ ਆਏ ਆ ਸਾਡੀ ਪੰਜਾਬੀ ਕਾਨਫਰੰਸ ਤੇ ਖਸੂਸੀ ਟਾਈਮ ਕੱਢਿਆ ਜੀ। ਜੀ ਆਇਆਂ ਨੂੰ ਸਤ ਬਿਸਮਿਲ੍ਲਾ, ਤੁਹਾਡਾ ਆਣਾ ਸਿਰ ਮੱਥੇ ਤੇ। ਤੇ ਤੁਸੀਂ ਆਪਣਾ ਪਿਛੋਕੜ ਦੱਸਿਓ ਵੀ ਹੁਣ ਤਾਂ ਤੁਸੀਂ ਕੈਨੇਡਾ 'ਚ। ਹਾਂਜੀ ਵੀ ਉਧਰ ਇੰਡੀਆ 'ਚ ਤੁਹਾਡਾ ਪਿਛੋਕੜ? ਓਰੀਜਨਲੀ ਅਸੀਂ ਜੀ ਆਪਣੇ ਸਭ ਤੋਂ ਪਹਿਲਾਂ ਤੇ ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਓਰੀਜਨਲੀ ਪੰਜਾਬ ਤੋਂ ਆ, ਡਿਸਟ੍ਰਿਕਟ ਜਲੰਧਰ। ਅੱਛਾ। ਕੋਈ 30-32 ਸਾਲ ਪਹਿਲਾਂ ਅਸੀਂ ਕੈਨੇਡਾ ਜਾ ਵਸੇ ਹਾਂ। ਤੇ ਉਦੋਂ ਦੇ ਫਿਰ ਉੱਥੇ ਹੀ ਕਾਰੋਬਾਰ ਆ। ਵੈਸੇ ਪੰਜਾਬ ਵਿੱਚ ਚੱਕਰ ਲੱਗਦਾ ਰਹਿੰਦਾ ਆ, ਸਾਲ 'ਚ 2-2 ਚੱਕਰ ਵੀ ਲੱਗਦੇ ਰਹਿੰਦੇ ਆ। ਤੇ ਖੇਤੀਬਾੜੀ ਵੀ ਆ। ਪਰ ਪਿੰਡ ਆਪਣਾ ਜਿਹੜਾ ਚਾਚੋਵਾਲ ਆ, ਸੀਚੇਵਾਲ ਮਲਸੀਆਂ ਦੇ ਲਾਗੇ, ਸੋ ਉੱਥੇ ਖੇਤੀਬਾੜੀ ਵੀ ਹੈਗੀ ਆ। ਜ਼ਿਲ੍ਹਾ ਨਹੀਂ ਦੱਸਿਆ? ਡਿਸਟ੍ਰਿਕਟ ਜਲੰਧਰ। ਹਾਂਜੀ, ਜ਼ਿਲ੍ਹਾ ਜਲੰਧਰ ਦੇ ਵਿੱਚ। ਠੀਕ ਹੈ। ਅੱਛਾ, ਪਿੰਡ ਦਾ ਦੁਬਾਰਾ ਨਾਮ ਲਿਓ। ਚਾਚੋਵਾਲ, ਸੀਚੇਵਾਲ ਦੇ ਲਾਗੇ, ਮਲਸੀਆਂ ਦੇ ਲਾਗੇ। ਹਾਏ ਹਾਏ, ਤੁਸੀਂ ਯਕੀਨ ਰੱਬ ਤੇ ਕਰਿਓ ਵੀ ਅੱਜ ਮੈਂ ਆਇਆ ਨਾ ਘਰੋਂ ਲਾਹੌਰ ਵਾਸਤੇ। ਹਾਂਜੀ। ਮੈਂ ਨਹਾ ਧੋ ਕੇ ਬੈਠਾ ਸੀ ਆਉਣ ਵਾਸਤੇ, ਤੇ ਮੇਰੇ ਕੋਲ ਇੱਕ ਬੰਦਾ ਆਇਆ, ਪ੍ਰਾਹੁਣਾ ਆਇਆ। ਤੇ ਉਹ ਮੈਨੂੰ ਆ ਕੇ ਕਹਿੰਦਾ ਵੀ ਤੇਰੇ ਕੋ ਵੀ ਥਾਂ ਥਾਂ ਤੋਂ ਪ੍ਰਾਹੁਣੇ ਕਿੱਥੋਂ ਆਏ, ਵੀ ਕਦੀ ਜਲੰਧਰ ਤੋਂ ਵੀ ਆਏ? ਮੈਂ ਕਿਹਾ ਵੀ ਜਲੰਧਰ ਤੋਂ ਮੇਰੇ ਕੋਲ ਕਈ ਵਾਰੀ ਆਏ ਪ੍ਰਾਹੁਣੇ। ਹਾਂਜੀ। ਤੇ ਉਹ ਕਹਿੰਦਾ ਵੀ ਆ ਜਿਹੜਾ ਤੁਸੀਂ ਪਿੰਡ ਦਾ ਨਹੀਂ ਨਾਂ ਲਿਆ? ਹਾਂਜੀ ਹਾਂਜੀ, ਚਾਚੋਵਾਲ। ਆਏ ਹਾਏ, ਲੈ ਆਹੀ ਨਾਂ ਉਹਨੇ ਅੱਜ ਲਿਆ। ਕਹਿੰਦਾ ਵੀ ਯਾਰ ਕਦੀ ਉੱਥੋਂ ਪ੍ਰਾਹੁਣੇ ਨਹੀਂ ਆਏ। ਮੈਂ ਕਿਹਾ ਵੀ ਚਲੋ ਰੱਬ ਕਰੂਗਾ ਕੋਈ ਮਿਲਾ ਦੂਗਾ, ਵੀ ਤੈਨੂੰ ਕੀ ਕੰਮ ਆ? ਉਹ ਕਹਿੰਦਾ ਵੀ ਸਾਡੇ ਪੀਰਾਂ ਦਾ ਉੱਥੇ ਕੋਈ ਆਸਤਾਨਾ ਹੈਗਾ ਆ। ਹਾਂ, ਲੈ ਉਹੀ ਗੱਲ ਹੋਈ ਨਾ। ਬੱਲੇ ਬੱਲੇ। ਹਾਂ, ਵਾਹ ਵਾਹ। ਉਹ ਕਹਿੰਦਾ ਵੀ ਮੇਰੇ ਪੀਰਾਂ ਦਾ ਰੱਬ ਨੇ ਕਨੈਕਸ਼ਨ ਜੋੜਿਆ। ਅੱਜ ਦੀ ਗੱਲ ਆ ਜੋਈਆ ਸਾਹਿਬ, ਵਾਹ ਵਾਹ, ਅੱਜ ਦੀ ਗੱਲ। ਬੱਲੇ ਬੱਲੇ। ਤੇ ਮੈਂ ਨਾ ਜੀ ਬਿਕਰਮ ਸਿੰਘ ਸਾਹਿਬ ਦਾ, ਬਿੱਕਰ ਸਿੰਘ ਸਾਹਿਬ ਦਾ ਜੀ ਮੈਂ ਨੰਬਰ ਲਵਾਂਗਾ ਤੇ ਉਹਨਾਂ ਤੱਕ ਮੈਂ ਪਹੁੰਚਾਊਂਗਾ। ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਕਿ ਉਹ ਬੰਦੇ ਨੇ ਅੱਜ ਹੀ ਦਿਲ ਦੀ ਤਮੰਨਾ ਦੱਸੀ ਤੇ ਰੱਬ ਨੇ ਕਿੱਦਾਂ ਪੂਰੀ ਕਰਾਤੀ ਇੱਥੇ ਲਾਹੌਰ ਦੇ ਵਿੱਚ। ਅੱਛਾ, ਤੁਸੀਂ ਗੱਲ ਕਰ ਰਹੇ ਸੀ। ਹਾਂਜੀ। ਸੋ ਸਾਡਾ ਪਿਛੋਕੜ ਜਿਹੜਾ ਦੱਸਿਆ, ਜਿੱਦਾਂ ਕਿ ਆਪਣਾ ਜ਼ਿਲ੍ਹਾ ਜਲੰਧਰ ਆ। ਹਾਂਜੀ। ਤੇ ਪਿੰਡ ਚਾਚਾ ਉੱਥੇ ਖੇਤੀਬਾੜੀ ਕਰਦੇ। ਇਸ ਟਾਈਮ ਅਸੀਂ ਕੈਨੇਡਾ ਵਿੱਚ ਜਾ ਵਸੇ ਹਾਂ। ਸਾਡਾ ਮੇਨਲੀ ਹੁਣ ਕੈਨੇਡਾ ਸਰੀ ਸ਼ਹਿਰ ਜਿਹੜਾ ਉਹੀ ਸਾਡਾ ਪਿੰਡ ਆ। ਹੁਣ ਅਸੀਂ ਚਾਚੋਵਾਲ ਪਿੰਡ ਆਉਣੇ, ਅਸੀਂ ਘੁੰਮਣ ਫਿਰਨ ਹੀ ਆਉਂਦੇ ਆ। ਸਾਲ 'ਚ 2 ਚੱਕਰ ਵੀ ਲੱਗ ਜਾਂਦੇ ਆ। ਜ਼ਮੀਨ ਜਾਇਦਾਦ ਵੀ ਹੈਗੀ ਆ ਉੱਥੇ, ਘਰ ਵੀ ਹੈਗਾ ਆ। ਪਰ ਅਨਫੋਰਚੂਨੇਟਲੀ ਜਿੱਦਾਂ ਆਪਾਂ ਗੱਲ ਕਰਦੇ ਹੁੰਦੇ ਆ, ਮੈਂ ਥੋੜ੍ਹੀ ਇੰਗਲਿਸ਼ ਦੇ ਵਿੱਚ ਵਰਡ ਕਈ ਯੂਜ਼। ਕੋਈ ਗੱਲ ਨਹੀਂ। ਹੁਣ ਅਸੀਂ ਉੱਥੇ ਕੈਨੇਡਾ ਸਾਰੇ ਜਾ ਰਹੇ, ਜਿੱਦਾਂ ਆਪ ਜੀ ਨੂੰ ਪਤਾ ਹੀ ਹੈ, ਚੜ੍ਹਦੇ ਪੰਜਾਬ ਤੋਂ ਬਹੁਤ ਦੁਨੀਆ ਜਾ ਰਹੀ ਆ, ਚਲੇ ਗਏ ਆ। ਪੰਜਾਬ ਖਾਲੀ ਹੋਇਆ ਪਿਆ। ਤੁਹਾਡੇ ਇੱਥੇ ਪੰਜਾਬ ਵਿੱਚ ਆ ਕੇ ਦੇਖਿਆ, ਪਾਕਿਸਤਾਨ ਜਦੋਂ ਉਤਰੇ ਆ, ਕਿਆ ਰੌਣਕਾਂ ਆ, ਪੁਰਾਣੇ ਮਾਹੌਲ ਆ। ਹਾਂਜੀ। ਲੋਕਾਂ ਦੇ ਵਿੱਚ ਪਿਆਰ ਬਹੁਤ ਜ਼ਿਆਦਾ ਆ। ਬੜਾ ਪਿਆਰ ਦਿੱਤਾ ਤੁਸੀਂ ਸਾਰਿਆਂ ਨੇ, ਏਅਰਪੋਰਟ ਤੋਂ ਲੈ ਕੇ ਇੱਥੋਂ ਤੱਕ ਹਰ ਇੱਕ ਪੱਖ ਤੋਂ ਬੜਾ ਪਿਆਰ ਮਿਲਿਆ। ਜਿੱਦਾਂ ਜੋ ਸੋਚਦੇ ਹੁੰਦੇ ਸੀ ਉਸ ਤੋਂ ਜ਼ਿਆਦਾ ਪਿਆਰ ਮਿਲਿਆ। ਸੋ ਇਹ ਸਾਡਾ ਪਿਛੋਕੜਾ ਜੀ, ਥੋੜ੍ਹਾ ਜਿਹਾ ਆਪਣੇ ਵਿਸਥਾਰ ਦੇ ਵਿੱਚ। ਤੁਸੀਂ ਗੱਲ ਕੀਤੀ ਨਾ ਵੀ ਸਾਡਾ ਪੰਜਾਬ ਖਾਲੀ ਹੋ ਗਿਆ, ਵੀ ਤੁਹਾਡੇ ਹਜੇ ਇੱਥੇ ਰੌਣਕ ਹੈ। ਹਾਂਜੀ। ਸਾਨੂੰ ਵੀ ਇਹ ਨਹੀਂ ਲੱਭਦੇ, ਸਾਨੂੰ ਲੱਭਣ ਲੱਗ ਗਏ ਨਾ। ਠੀਕ ਹੈ ਜੀ। ਇੱਥੋਂ ਵੀ ਦੇਖੀ ਛੂਟਾਂ ਲੱਗਦੀਆਂ, ਕਿੱਦਾਂ ਜਾਂਦੇ ਮੁੰਡੇ, ਕਿਉਂ ਇੱਥੇ ਨੌਕਰੀਆਂ ਹੈ ਨਹੀਂ।
ਇੱਥੇ ਰੋਜ਼ਗਾਰ ਬਣਿਆ ਨਹੀਂ, ਇੱਥੇ ਹਾਲਾਤ ਬੜੇ ਖਰਾਬ ਹੋਏ। ਹਾਂਜੀ ਬਾਕੀਆਂ ਦਾ ਤਾਂ ਪਤਾ ਨਹੀਂ। ਸਾਡੇ ਕਿਸਾਨਾਂ ਦੇ ਧੀ ਪੁੱਤਰ ਜਿਹੜੇ ਆ ਨਾ ਜੀ, ਉਹਨਾਂ ਨੂੰ ਨੌਕਰੀਆਂ ਨਹੀਂ ਲੱਭ ਰਹੀਆਂ, ਉਹ ਇਸ ਟਾਈਮ ਬੜੇ ਪਰੇਸ਼ਾਨ ਆ ਤੇ ਵੀਜ਼ਿਆਂ ਮਗਰ ਸਾਰੇ ਭੱਜਦੇ ਆ। ਪਰ ਤੁਸੀਂ ਉਹ ਗੱਲ ਠੀਕ ਕਰੀ ਆ ਵੀ ਉਹ ਤਰੱਕੀ ਦੇ ਵਿੱਚ ਜੇ ਪੰਜਾਬ ਹੀ ਅਸੀਂ ਗਵਾ ਲਿਆ ਤੇ ਫਿਰ ਕੀ। ਤੇ ਪਰ ਜੇ ਦੇਖਿਆ ਜਾਵੇ ਇਹ ਵੀ ਮਜਬੂਰੀ ਸੀ, ਇਹ ਵੀ ਲੋੜ ਆ। ਦੇਖੋ ਜੀ ਦੋਨੇ ਪੱਖ ਆ। ਜੇਕਰ ਨਾ ਜਾਂਦੇ ਤਾਂ ਫਿਰ ਜ਼ਮੀਨ ਜਾਇਦਾਦ ਬਹੁਤ ਘਟ ਜਾਣੀ ਸੀਗੀ, ਫਿਰ ਕੁਝ ਵੀ ਨਹੀਂ ਸੀ। ਸੋ ਜਿੱਦਾਂ ਕਹਿੰਦੇ ਹੋ ਨਾ ਵੀ ਬੰਦਾ ਕਦੇ ਸਾਰੀ ਜ਼ਿੰਦਗੀ ਸੈਟੀਸਫਾਈ ਨਹੀਂ ਹੁੰਦਾ ਹੈਗਾ, ਕਿ ਕਲੰਬਾ ਦੇਈ ਜਾਣਾ, ਕੰਪਲੇਂਟ ਹੀ ਕਰੀ ਜਾਣੀ। ਉਹ ਵੈਸੇ ਸਾਡੀ ਆਦਤ ਹੈਗੀ ਆ ਪੰਜਾਬੀਆਂ ਦੀ, ਸਾਰਿਆਂ ਦੀ। ਤੇ ਪਰ ਵੈਸੇ ਗੁਰੂ ਮਹਾਰਾਜ ਦੀ ਕਿਰਪਾ ਆ ਤੇ ਸਹੀ ਹੈ ਸਾਰਾ ਕੁਝ। ਹਾਂ ਸਹੀ ਹੈ ਜੀ। ਉਹ ਦੇਖੋ ਨਾ ਜੀ ਵੀ ਉਹ ਤਾਂ ਉਹਨੂੰ ਪਤਾ ਨਾ ਵੀ ਕਿੱਦਾਂ ਉੱਥੇ ਜਾਣ ਨਾਲ ਫਿਰ ਉਹ ਤਾਕਤ ਵੀ ਤਾਂ ਵਧੀ ਆ ਨਾ। ਤਾਕਤ ਵੀ ਵਧੀ ਹਾਂ, ਗੱਲ ਵੀ ਤਾਂ ਕੋਈ ਸੁਣਦਾ ਗਿਣਦਾ ਨਹੀਂ। ਤੇ ਬਾਕੀ ਪਾਕਿਸਤਾਨ ਆਏ ਆ ਜੀ, ਜਿੱਦਾਂ ਪਹਿਲਾਂ ਮੈਂ ਦੱਸਿਆ, ਬਹੁਤ ਕਿਰਪਾ ਇੱਥੇ ਗੁਰੂ ਮਹਾਰਾਜ ਦੀ, ਗੁਰੂਆਂ ਪੀਰਾਂ ਦੀ ਧਰਤੀ ਆ। ਤੇ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਜੋ ਇੱਥੇ ਆਏ, ਅਸੀਂ ਮਤਲਬ ਜਦੋਂ ਅਸੀਂ ਆ ਕੇ ਇੱਥੇ ਉਤਰੇ ਆ, ਇਮੀਗ੍ਰੇਸ਼ਨ ਸਾਡੀ ਹੋਈ ਆ, ਜੋ ਅੰਦਰੋਂ ਮਨ ਨੂੰ ਸਕੂਨ ਮਿਲਿਆ, ਦਿਲ ਨੂੰ ਸਕੂਨ ਮਿਲਿਆ, ਜੋ ਖੁਸ਼ੀ ਹੋਈ ਆ। ਜਦੋਂ ਨਨਕਾਣਾ ਸਾਹਿਬ ਨੂੰ ਤੁਰੇ ਆ ਸਵੇਰ ਨੂੰ, ਇਮੋਸ਼ਨਲ ਹੋ ਗਿਆ ਅੰਦਰੋਂ ਵੀ। ਇਹ ਅਸੀਂ ਕਿੰਨੇ ਕਿਸਮਤ ਵਾਲੇ ਆ, ਬਹੁਤ ਲੋਕੀ ਕਦੇ ਆ ਹੀ ਨਹੀਂ ਸਕਦੇ ਇੱਥੇ। ਉਹਨਾਂ ਵਿਚਾਰਿਆਂ ਵਾਸਤੇ ਜੇ ਅਸੀਂ ਦੇਖੀਏ ਤਾਂ ਉਹਨਾਂ ਨੂੰ ਅਸੀਂ ਬਹੁਤ ਕਰਮਾਂ ਵਾਲੇ ਆ, ਕਿਉਂਕਿ ਪੰਜਾਬ ਦੇ ਜਿਹੜੇ ਉਧਰ ਲੋਕ ਰਹਿ ਗਏ ਉਧਰ ਰਹਿ ਗਏ, ਇੱਧਰਲੇ ਇੱਧਰ ਰਹਿ ਗਏ। ਜੋ ਇੱਧਰ ਆ ਗਏ ਉਧਰ ਵਾਪਸ ਨਹੀਂ ਜਾ ਸਕੇ, ਪਰ ਉਹਨਾਂ ਦੇ ਸੁਪਨੇ ਜਿਹੜੇ ਉਹ ਅਧੂਰੇ ਰਹਿ ਗਏ ਬਜ਼ੁਰਗਾਂ ਦੇ। ਸੋ ਬਾਕੀ ਤੁਸੀਂ ਤੁਹਾਡੀਆਂ ਪੂਰੀ ਕਰਨ ਦੀ ਟਰਾਈ ਕਰਨ ਦੇ ਬਹੁਤ। ਤੇ ਨਾਸਰ ਭਾਈ ਹੁਣੀ ਜਿੱਦਾਂ ਆਪਾਂ ਉਹ ਗੱਲ ਤੇ ਲੱਗੇ ਸੀ ਆਉਣ, ਜੋ ਇੱਥੇ ਕੱਲ ਨੂੰ ਜਿਹੜੀ ਕਾਨਫਰੰਸ ਹੋ ਰਹੀ ਹੈ, ਬਹੁਤ ਵੱਡੀ ਪੰਜਾਬੀ ਕਾਨਫਰੰਸ, ਜਿੱਥੇ ਵੱਡੇ ਵੱਡੇ ਸਟਾਰ ਇਹਨਾਂ ਨੇ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ ਸੱਦੇ ਹੋਏ ਆ। ਤੁਸੀਂ ਵੀ ਨਾਲ ਸਾਰੇ ਆਏ ਆ। ਇਹ ਬਹੁਤ ਵਧੀਆ ਗੱਲ ਹੈ ਜਿਹੜਾ ਇੰਨਾ ਉਪਰਾਲਾ ਕਰ ਰਹੇ ਆ। ਇਹ ਇੰਨਾ ਸੌਖਾ ਨਹੀਂ ਹੈਗਾ ਅਰੇਂਜ ਕਰਨਾ। ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ, ਨੁਕਤਾਚੀਨੀ ਕਰਨੀ ਬਹੁਤ ਸੌਖੀ ਹੁੰਦੀ ਸਾਡੇ ਵਰਗੇ, ਪਰ ਇਹ ਉਪਰਾਲੇ ਕਰਨੇ ਬਹੁਤ ਔਖੇ। ਹਾਂ ਨਹੀਂ ਜੀ, ਮੈਂ ਤਾਂ ਬੜੀ ਵਾਰੀ ਨਾਸਰ ਨੂੰ ਨਾ ਇਸ ਗੱਲ ਦੀ ਸ਼ਾਬਾਸ਼ ਵੀ ਦਿੱਤੀ ਆ, ਹੌਸਲਾ ਬੜਾ ਦੇਈਦਾ। ਤੇ ਇਹਦੇ ਨਾਲ ਹੀ ਸਾਡਾ ਹੌਸਲਾ, ਰੱਬ ਇਹਦਾ ਹੌਸਲਾ ਬਣਾਈ ਰੱਖੇ। ਉਹ ਜਿੱਦਾਂ ਨਾ ਕਿਸੇ ਦੇ ਘਰ ਕੋਈ ਪ੍ਰਾਹੁਣਾ ਆਇਆ, ਪ੍ਰਾਹੁਣਾ ਬੈਠਾ ਨਾ ਵਿਹੜੇ ਦੇ ਵਿੱਚ, ਤੇ ਉਹ ਘਰ ਵਾਲਾ ਨਾ ਇੰਨਾ ਕੁ ਕੀਮਾ ਨਾ ਛਟਾਂਕ ਲੈ ਕੇ ਤੇ ਨਾ ਤੇ ਪ੍ਰਾਹੁਣੇ ਦੀ ਨਿਗਾਹ ਪੈ ਗਈ, ਤੇ ਉਹ ਘਾਬਰਿਆ ਨਹੀਂ। ਪ੍ਰਾਹੁਣੇ ਨੂੰ ਕਹਿੰਦਾ ਹੁਣ ਇਹਦੇ ਵਿੱਚ ਕੀ ਪਾਈਏ, ਵੀ ਕੋਈ ਸਬਜ਼ੀ ਸੁਬਜ਼ੀ ਦੱਸੂਗਾ। ਉਹ ਕਹਿੰਦਾ ਜੀ ਮੈਂ ਤਾਂ ਕਹਿੰਦਾ ਇਹਦੇ 'ਚ ਪਾਈਆ ਕੋ ਹੋਰ ਕੀਮਾ ਹੀ ਪਾ ਲਓ। ਵੀ ਇਹਦੇ ਨਾਲ ਸਰਨਾ ਔਖ ਤੇ ਬਹੁਤ ਹੁੰਦੀ ਹੈ, ਲੇਕਿਨ ਇਹ ਵੀ ਇਹਦੇ ਨਾਲ ਲੋਕ ਜੁੜਦੇ ਵੀ ਬਹੁਤ ਹੈ। ਫਿਰ ਜਿਸ ਤਰ੍ਹਾਂ ਹੁਣ ਇੱਧਰਲੇ ਪੰਜਾਬ ਦੇ ਵਿੱਚ ਇੱਧਰਲੇ ਆਰਟਿਸਟ ਜਿਹੜੇ ਆ, ਉਹਨਾਂ ਨੇ ਜ਼ਰੂਰ ਪੈਸੇ ਲਏ ਆ, ਵੀ ਪੈਸੇ ਲੈ ਕੇ ਸਾਡਾ ਇਵੈਂਟ ਕਰਨਾ ਹੈ। ਲੇਕਿਨ ਉਧਰਲੇ ਪੰਜਾਬ ਤੋਂ ਜਿਵੇਂ ਤੁਹਾਨੂੰ ਪਤਾ ਹੀ ਐਡੇ ਵੱਡੇ ਵੱਡੇ ਆਰਟਿਸਟ ਆਏ, ਤੇ ਉਹ ਇਸੇ ਗੱਲ 'ਚ ਆ ਗਿਆ ਵੀ ਅਸੀਂ ਲਾਹੌਰ ਚੱਲੇ ਆ। ਤੇ ਜਿਹੜੇ ਇੰਡੀਅਨ 30 ਲੱਖ ਰੁਪਇਆ ਲੈਂਦੇ ਆ ਇੱਕ ਸ਼ੋਅ ਦਾ, ਉਹ 8 10 ਦਿਨਾਂ ਲਈ ਸਾਡੇ ਕੋਲ ਫ੍ਰੀ ਆ ਗਏ। ਤਾਂ ਸਾਡੇ ਲਈ ਬੜੀ ਵੱਡੀ ਅਚੀਵਮੈਂਟ ਹੈ। ਉਸ ਤੋਂ ਹਟ ਕੇ ਇੱਧਰਲੇ ਪੰਜਾਬ 'ਚ ਉਹਨਾਂ ਨੂੰ ਸਾਰੇ ਵੇਖਣ ਵਾਲੇ ਆ, ਕਿੰਨੇ ਕਰੋੜ ਪੰਜਾਬੀ ਇੱਧਰ ਦੇ, ਤੇ ਸਾਰਿਆਂ ਦਾ ਹੁਣ ਮੈਂ ਫੋਨ ਸਮਝ ਲਓ ਵੀ ਬੰਦ ਕੀਤਾ। ਇੰਨੇ ਫੋਨ ਕਾਲਾਂ, ਮਿਲਣ ਵਾਲੇ ਪਿਆਰ ਕਰਨ ਵਾਲੇ। ਸੋ ਇਸ ਵਾਰੀ ਮੈਨੂੰ ਲੱਗਦਾ ਬਹੁਤ ਵੱਡਾ ਇਵੈਂਟ ਹੋਣ ਜਾ ਰਿਹਾ, ਤੇ ਅਗਲੀ ਵਾਰੀ ਹੋਰ ਬਿਹਤਰ ਹੋਊਗਾ। ਸੋ ਜਿਹੜੀਆਂ ਕਾਰਪੋਰੇਟ ਸੈਕਟਰ ਹੈ ਨਾ, ਮੈਂ ਕਾਰਪੋਰੇਟ ਸੈਕਟਰ ਦੀ ਗੱਲ ਕਰਦਾ। ਕਾਰਪੋਰੇਟ ਸੈਕਟਰ ਨੂੰ ਲੱਗਦਾ ਵੀ ਅਸੀਂ ਪੰਜਾਬੀ ਕਾਸਟ ਦੇ ਜਿਹੜੇ ਕੰਮ ਕਰਦੇ ਤੇ ਪੈਸੇ ਖਰਚਾਂਗੇ ਤੇ ਮੈਨੂੰ ਲੱਗਦਾ ਜ਼ਾਇਆ ਜਾਣਗੇ। ਸੋ ਇਹ ਇਵੈਂਟ ਜਿਹੜਾ ਵਾ ਉਹਨਾਂ ਵਾਸਤੇ ਆ, ਉਹਨਾਂ ਨੂੰ ਅਸੀਂ ਦੱਸਣਾ ਵਾ ਵੀ ਕਾਰਪੋਰੇਟ ਸੈਕਟਰ ਨੂੰ ਦੱਸਣਾ ਵਾ ਵੀ ਅਸੀਂ ਪੰਜਾਬੀ ਇਕੱਠੇ ਹੁੰਦੇ ਆ, ਤੇ ਹੋਣ ਦੀ ਸਾਨੂੰ ਜਾਚ ਹੈ। ਫਿਰ ਮਾਂ ਬੋਲੀ ਅਸੀਂ ਸਕੂਲਾਂ 'ਚ ਲਾਗੂ ਕਰਵਾਉਣਾ, ਤੇ ਕਰਵਾਉਣੀ ਕਿਵੇਂ ਆ? ਉਹ ਇਸੇ ਤਰ੍ਹਾਂ ਕਰਾਉਣੀ ਜਦੋਂ ਗਵਰਨਮੈਂਟ ਨੂੰ ਪਤਾ ਉਹ ਵੀ ਇਕੱਠੇ ਹੋਣ ਲੱਗ ਪਏ। ਇਹਨਾਂ ਇਹ ਜੇ 1000 2000 5000 ਬੰਦਾ ਇਕੱਠਾ ਹੋ ਗਿਆ, ਕੱਲ ਨੂੰ 20000 30000 ਵੀ ਹੋ ਸਕਦਾ। ਸੋ ਇਹਨਾਂ ਦੀ ਗੱਲ ਮੰਨੀ ਜਾਏ। ਸੋ ਇਹ ਗੱਲ ਮਨਾਉਣ ਦਾ ਵੀ ਤਰੀਕਾ ਵਾ, ਆਪਣੇ ਕਲਚਰ ਨੂੰ ਬਚਾਉਣ ਦਾ ਤਰੀਕਾ ਵਾ, ਮਾਂ ਬੋਲੀ ਨੂੰ ਬੱਚਿਆਂ ਤੱਕ ਪਹੁੰਚਾਉਣ ਦਾ ਤਰੀਕਾ। ਬਿਲਕੁਲ ਸਹੀ। ਸੋ ਇਹਦੇ ਤੇ ਮੈਨੂੰ ਲੱਗਦਾ ਸਾਨੂੰ ਹੋਰ ਜ਼ੋਰ ਦੇ ਨਾਲ ਸਾਰਿਆਂ ਨੂੰ, ਮੈਂ ਅੱਗੇ ਗੱਲ ਕਰਦਾ ਵੀ ਸਾਰਿਆਂ ਨੂੰ ਲੱਗਦਾ ਹੋਣਾ ਵੀ ਨਾਸਰ ਕੋਈ ਬਹੁਤ ਵੱਡਾ ਸਟਾਰ ਆ, ਕੋਈ ਬੰਦਾ, ਮੈਂ ਤੁਹਾਡੇ ਵਰਗਾ ਆਮ ਜਿਹਾ। ਲੇਕਿਨ ਇਹ ਆ ਵੀ ਇੰਨਾ ਜ਼ਰੂਰ ਆ ਵੀ ਇਹ ਅੰਜਮ ਸਮੀ ਜੋਈਆ ਆਪਾਂ ਇੱਕ ਦੂਜੇ ਨੂੰ ਪਹਿਲਾਂ ਨਹੀਂ ਜਾਣਦੇ। ਠੀਕ ਹੈ, ਸਾਰੇ ਸੋਸ਼ਲ ਮੀਡੀਆ ਦੀ ਰਾਹੀਂ ਜੁੜੇ ਆ। ਮੇਰੇ ਸੋਸ਼ਲ ਮੀਡੀਆ ਯੂਜ਼ ਕਰਨ ਦੇ, ਇਹਨਾਂ ਦੇ ਯੂਜ਼ ਕਰਨ, ਫਿਰ ਅਸੀਂ ਇੱਕ ਟੀਮ ਬਣ ਗਏ। ਉਹ ਸਾਰੀ ਇਹ ਸਮਝ ਲਓ ਵੀ ਮੈਂ ਇਹਦੀ ਬਾਂਹ ਤੇ ਇਹ ਮੇਰੀ ਬਾਂਹ। ਬਿਲਕੁਲ, ਅਸੀਂ ਇੱਕ ਦੂਜੇ ਦਾ ਸਾਥ ਦੇਈਦਾ ਤੇ ਇਕੱਠੇ ਹੋ ਜਾਈਦਾ ਵਾ। ਰੇੜੀ ਤੇ ਢੱਗੇ ਵਾਲੀ ਗੱਲ, ਉਸ ਨਾਲ ਰੇੜੀ ਤੇ ਢੱਗੇ ਵਾਲੀ ਕਿਹੜੀ ਗੱਲ? ਉਹ ਸਾਡੇ ਨੇ ਜਿੱਥੇ ਬੰਦਾ ਰਾਣਾ ਸਾਹਿਬ, ਅੱਛਾ ਜੀ,
ਤੇ ਉਹ ਕਹਿੰਦਾ ਵੀ ਅੰਜਮ ਤੇ ਨਾਸਰ ਦਾ ਹਿਸਾਬ ਇਹ ਆ ਵੀ ਇੱਕ ਕੋ ਰੇੜੀ ਆ ਤੇ ਇੱਕ ਕੋ ਢੱਗਾ ਵੀ ਇੱਕ ਦੂਜੇ ਤੋਂ ਬਿਨਾਂ ਸਰਦਾ ਨਹੀਂ ਉਹ ਗੱਲ ਇਹਨਾਂ ਨੇ ਬੜੀ ਨੁਕਤੇ ਦੀ ਗੱਲ ਦੱਸੀ ਜੀ ਮੈਨੂੰ ਉਮੀਦ ਨਹੀਂ ਸੀ ਤੁਸੀਂ ਐਡੀ ਚੰਗੀ ਗੱਲ ਕਰ ਦੋਗੇ ਉਹ ਕਹਿੰਦਾ ਵੀ ਇਹ ਅਸੀਂ ਇੱਕ ਕਾਨਫਰੰਸ ਦੇ ਰਾਹੀਂ ਅਸੀਂ ਤਾਕਤ ਵੀ ਦਿਖਾਣੀ ਹੈ ਬਿਲਕੁਲ ਅਸੀਂ ਇੱਕ ਬੜਾ ਵੱਡਾ ਸੁਨੇਹਾ ਦੇਣਾ ਕਿ ਅਸੀਂ ਪੰਜਾਬੀ ਇਦਾਂ ਇੱਕ ਮੁੱਠ ਹਾਂ ਤੇ ਇਨਸ਼ਾਅੱਲਾ ਤਾਲਾ ਦੇਵਾਂਗੇ ਜੇ ਮੇਰੇ ਰੱਬ ਨੇ ਚਾਹਿਆ ਤਾਂ ਤੇ ਹੁਣ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਅਬ ਸਪੀਕਰ ਹੋਣ ਦੇ ਕੱਲਾ ਸੁਨੇਹਾ ਹੀ ਨਹੀਂ ਦੇਣਾ ਪੈਸੇ ਵੀ ਦੇਣੇ ਪੈਸੇ ਅਸੀਂ ਦੇਣੇ ਜਿਹੜਾ ਧਾਰ ਲਿਆ ਅੱਛਾ ਉਹ ਗੱਲ ਇਹ ਮੈਂ ਨਾ ਵੀਡੀਓ ਤੋਂ ਬਾਅਦ ਪ੍ਰਾਹੁਣੇ ਦੇ ਸਾਹਮਣੇ ਹਿਸਾਬ ਕਰਦਾ ਹਾਂ ਅੱਛਾ ਜੀ ਕੁਲਵੰਤ ਇਹ ਕੱਟ ਲੂੰਗਾ ਮੈਂ ਵਿੱਚੋਂ ਕੋਈ ਨਹੀਂ ਕੁਲਵੰਤ ਨਹੀਂ ਕਲਵਾਤਾ ਥੋੜਾ ਰੱਖਿਓ ਜੇ ਕੱਟਣਾ ਜੇ ਕੱਟੋ ਹਾਂ ਕਲਵਾਤ ਇਹਨੇ ਕੱਟਣਾ ਗੁੰਝੀ ਇਦਾਂ ਹੀ ਪਾ ਦੇਣਾ ਵਿੱਚ ਮੇਰੇ ਤੋਂ ਗਾਲ ਗੋਲ ਨਿਕਲ ਜਾਂਦੀ ਕਈ ਵਾਰੀ ਹੈ ਜੀ ਇਸ ਟਾਈਮ ਜੀ ਮੇਰੇ ਸੱਜੇ ਪਾਸੇ ਤੁਸੀਂ ਬੈਠੇ ਦੇਖ ਰਹੇ ਆ ਜੀ ਇਸ ਟਾਈਮ ਕੁਲਵੰਤ ਧਾਮੀ ਸਾਹਿਬ ਕੁਲਵੰਤ ਸਿੰਘ ਧਾਮੀ ਸਾਹਿਬ ਅਮਰੀਕਾ ਤੋਂ ਸਾਡੇ ਨਾਲ ਇਸ ਟਾਈਮ ਆਏ ਬੈਠੇ ਜੀ ਸਾਡੇ ਪ੍ਰਾਹੁਣੇ ਸਾਡੇ ਸਿਰ ਦੇ ਤਾਜ ਤੇ ਇਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਦੇ ਆ ਅਸਲ ਦੇ ਵਿੱਚ ਨਾ ਜਿਹੜੀ ਕਾਨਫਰੰਸ ਉਹ ਇੱਕ ਸਿਰੇ ਤੋਂ ਅਸੀਂ ਤੁਹਾਨੂੰ ਸਵੇਰ ਤੋਂ ਦਿਖਾਣੀ ਸ਼ੁਰੂ ਕਰਾਂਗੇ ਇਨਸ਼ਾਅੱਲਾ ਰੱਬ ਖੈਰ ਸੁਖ ਰੱਖੇ ਅੱਛਾ ਇਹ ਵੀ ਬੜੀ ਦੁਆ ਮੰਗਣੀ ਚਾਹੀਦੀ ਹੈ ਵੀ ਇਹ ਪ੍ਰੋਗਰਾਮ ਰੱਬ ਖੈਰੀ ਸਲਾਮਤੀ ਸਿਰੇ ਲਾਵੇ ਹਾਂਜੀ ਤੇ ਇਹਦੇ ਵਿੱਚ ਕਈ ਮੁਲਕਾਂ ਤੋਂ ਸਾਡੇ ਪ੍ਰਾਹੁਣੇ ਆਏ ਹੋਏ ਆ ਰੱਬ ਇਦਾਂ ਹੀ ਖੈਰੀ ਸਲਾਮਤੀ ਉਹ ਆਪਣੇ ਮੁਲਕਾਂ ਨੂੰ ਮੁੜ ਜਾਣ ਤੇ ਇਹਨਾਂ ਵਿੱਚੋਂ ਕਈ ਪ੍ਰਾਹੁਣਿਆਂ ਦੀ ਟਿਕਟ ਹੋਈ ਹੋਈ ਇਹਨਾਂ ਨੇ ਮੁੜਨਾ ਵੀ ਆ ਤੇ ਉਹ ਤਾਂ ਕਰਕੇ ਫਿਰ ਅਸੀਂ ਕਿਹਾ ਵੀ ਅਸੀਂ ਆਪਣੇ ਕੈਮਰੇ ਦੀ ਰੌਣਕ ਦੇ ਵਿੱਚ ਇਹਨਾਂ ਨੂੰ ਕੈਚ ਕਰ ਲਈਏ ਕਿਸੇ ਤਰ੍ਹਾਂ ਤੇ ਉਹ ਤਾਮੀ ਸਾਹਿਬ ਕੀ ਹਾਲ ਚਾਲ ਬਹੁਤ ਵਧੀਆ ਜੀ ਅੱਛਾ ਇੱਕ ਤਾਂ ਤੁਸੀਂ ਇਹ ਦੱਸ ਦਿਓ ਵੀ ਅਮਰੀਕਾ ਤੋਂ ਆਏ ਤਾਂ ਮੈਂ ਦੱਸਦਾ ਪਿਛੋਕੜ ਤੁਸੀਂ ਦੱਸ ਦਿਓ ਪਿਛੋਕੜ ਸਾਡਾ ਪਿੰਡ ਧਾਮੀਆਂ ਸ਼ਾਮ 84 ਦੇ ਕੋਲ ਸੁਣਿਆ ਹੋਣਾ ਤੁਸੀਂ ਸ਼ਾਮ 84 ਸ਼ਾਮ 84 ਬੜੀ ਮਸ਼ਹੂਰ ਥਾਂ ਹਾਂਜੀ ਸਾਡਾ ਨਾਲ ਹੀ ਪਿੰਡ ਹੈ ਪਰ ਰਹਿੰਦੇ ਅਸੀਂ ਆਦਮਪੁਰ ਤੇ 1991 ਦੇ ਅਸੀਂ ਬੈਠੇ ਜਾ ਕੇ ਕੈਲੀਫੋਰਨੀਆ 'ਚ ਹਾਂ ਉੱਥੇ ਬੈਠੇ ਤੇ ਦਿਹਾੜੀਦਾਰੀ ਕਰੀ ਜਾਂਦੇ ਤੇ ਕੰਮ ਕਰੀ ਜਾਂਦੇ ਹਾਂ ਤੁਹਾਡੀਆਂ ਵੀਡੀਓ ਦੇਖੀ ਦੀਆਂ ਤੇ ਭਾਜੀ ਨੇ 2-3 ਵਾਰੀ ਕਿਹਾ ਵੀ ਮਿਲਾਉਣਾ ਹੀ ਜ਼ਰੂਰ ਮਿਲਾਉਣਾ ਹੀ ਆਏ ਹਾਏ ਭਾਜੀ ਨੂੰ ਅਸੀਂ ਚਿਰਦੇ ਜਾਣਦੇ ਬਾਕੀ ਇਹਨਾਂ ਦੀ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਹਾਏ ਹਾਏ ਕਿ ਤੁਸੀਂ ਪ੍ਰੋਗਰਾਮ ਰੱਖਿਆ ਬਾਬੇ ਨਾਨਕ ਦੇ ਗੁਰਪੁਰਬ ਦੇ ਨੇੜੇ ਹਾਏ ਹਾਏ ਤਾਂ ਕਿ ਅਸੀਂ ਮਾੜੀ ਮੋਟੀ ਸ਼ਿਰਕਤ ਕਰ ਸਕੀਏ ਤੁਹਾਡਾ ਥੈਂਕ ਯੂ ਨਹੀਂ ਜੀ ਤੁਹਾਨੂੰ ਇੱਕ ਤਾਂ ਗੁਰਪੁਰਬ ਦੀ ਤੁਹਾਨੂੰ ਮੁਬਾਰਕ ਹੋਵੇ ਜਿੱਥੇ ਜਿੱਥੇ ਕੋਈ ਬੈਠਾ ਸੁਣਦਾ ਜੀ ਗੁਰਪੁਰਬ ਦੀ ਬਹੁਤੀ ਬਹੁਤੀ ਮੁਬਾਰਕਾਂ ਹੋਣ ਜੀ ਮਿਹਰਬਾਨੀ ਹਾਂਜੀ ਤੇ ਤੁਸੀਂ ਮੈਂ ਤੁਹਾਨੂੰ ਮੈਂ ਪੁੱਛਣ ਲੱਗਿਆ ਹਾਂਜੀ ਪੁੱਛੋ ਮੈਂ ਪੁੱਛਿਆ ਉਧਰ ਹੀ ਪੈਣਾ ਭਾਜੀ ਨੂੰ ਪੁੱਛੋ ਨਹੀਂ ਮੈਂ ਤੁਹਾਨੂੰ ਗੱਲ ਮੈਂ ਭੁੱਲ ਗਿਆ ਕਿ ਹੈਂ? ਮੈਂ ਤੁਹਾਨੂੰ ਗੱਲ ਸੁਣਾ ਦਿੰਦਾ ਪਿੰਡ ਦਾ ਦੱਸਤਾ ਆ ਜਾ ਉਹਨਾਂ ਜੀ ਕੋਈ ਬੰਦਾ ਤੇ ਕੋਈ ਤੀਵੀਂ ਚਲੇ ਗਏ ਕਿਸੇ ਨਾ ਥਾਂ ਤੇ ਕੋਈ ਖੂਹੀ ਸੀਗੀ ਤੇ ਉੱਥੇ ਮਾਨਤਾ ਬਣੀ ਸੀ ਵੀ ਜਿਹੜਾ ਖੂਹੀ 'ਚ ਕੋਈ 10 ਰੁਪਏ ਤੇ ਉਹ ਮਾਨਤਾ ਮੰਗੇ ਨਾ ਤੇ ਉਸੇ ਟਾਈਮ ਪੂਰੀ ਹੋ ਜਾਂਦੀ ਠੀਕ ਹੈ ਤੇ ਉਹ ਬੰਦੇ ਨੇ ਨਾ ਇਦਾਂ ਕਰਕੇ 10 ਰੁਪਏ ਸਿੱਟੇ ਵਿੱਚ ਠੀਕ ਤੇ ਉਹਨੇ ਕੋ ਮੰਗ ਲਈ ਸ਼ੈ ਤੇ ਉਹ ਮੁੜ ਕੇ ਉਹਦੀ ਜਨਾਨੀ ਨਾ ਵਿੱਚ 10 ਸਿੱਟਣ ਲੱਗੀ ਨਾ ਤੇ ਉਹਦਾ ਪੈਰ 'ਚ ਥੁੜਕਿਆ ਤੇ ਉਹ ਜਨਾਨੀ ਵਿੱਚ ਜਾ ਤੇ ਬੰਦਾ ਨਾਲੇ ਰੋਵੇ ਕਹਿੰਦਾ ਮਾਲਕਾ ਵੀ ਏਡੀ ਛੇਤੀ ਕਹਿੰਦਾ ਨਾਲ ਲੱਗਦਾ ਹੀ ਕੰਮ ਨਿਬੜ ਮੈਂ ਨਾ ਗੱਲ ਕੋਈ ਤੁਹਾਨੂੰ ਪੁੱਛਣ ਹੀ ਲੱਗਿਆ ਸੀ ਵੀ ਹਾਂ ਤੁਹਾਡਾ ਪਿਛੋਕੜ ਪਾਕਿਸਤਾਨ 'ਚ ਹੈਗਾ ਕਿ ਨਹੀਂ ਹੈਗਾ ਨਹੀਂ ਸਾਡਾ ਇੱਥੇ ਪਾਕਿਸਤਾਨ 'ਚ ਨਹੀਂ ਪਿਛੋਕੜ ਹਾਂ ਮੈਂ ਤੁਹਾਨੂੰ ਵੀ ਇਹ ਪੁੱਛਣਾ ਸੀ ਤੁਹਾਡਾ ਅੱਛਾ ਤੁਹਾਡਾ ਵੀ ਨਹੀਂ ਹੈਗਾ ਹਾਂ ਠੀਕ ਹੈ ਸਾਡਾ ਤਾਂ ਨਾਸਰ ਭਾਨਾ ਪਿਆਰ ਇੱਥੋਂ ਗਾਂ ਜੁੜਦਾ ਜੁੜੀ ਗਿਆ ਮੈਂ ਦੂਜੀ ਵਾਰੀ ਆਇਆ ਪਰ ਹੁਣ ਹੈਗਾ ਵੈਸੇ ਨਹੀਂ ਹੁਣ ਤਾਂ ਫਿਰ ਹੈਗਾ ਹੁਣ ਤਾਂ ਹੈਗਾ ਕਿਆ ਸੀ ਗੱਲ ਹੁਣ ਤਾਂ ਹੈਗਾ ਜੀ ਹੁਣ ਤਾਂ ਸਾਰਾ ਪਾਕਿਸਤਾਨ ਪੰਜਾਬ ਤੁਹਾਡਾ ਜੀ ਤੇ ਉਹ ਜਿਹੜੀ ਤੁਸੀਂ ਅੱਗੇ ਗੱਲ ਕੀਤੀ ਹੈ ਵੀ ਧਰਤੀ ਬੜੀ ਜਿਹੜੀ ਅਨਮੋਲ ਧਰਤੀ ਹੈ ਐਂ ਟੋਟਾ ਸੋਹਣੇ ਮਾਲਕ ਨੇ ਐਸਾ ਬਣਾਇਆ ਨਾ ਵੀ ਜਿਵੇਂ ਜੰਨਤ ਦਾ ਟੋਟਾ ਹੀ ਹੈ ਹਾਂਜੀ ਇਹ ਤੁਹਾਡੇ ਕੋਲ ਆ ਗਈ ਸੀ ਲੈਟ ਬਲਦੀ ਇੱਕ ਮਿੰਟ ਠੀਕ ਹੈ ਤੇ ਦੇਖੋ ਤੁਸੀਂ ਪਾਕਪਤ ਸ਼ਰੀਫ ਮੈਂ ਅਗਲੇ ਦਿਨ ਜੀ ਇੱਕ ਵੀਡੀਓ ਬਣਾਈ ਬਾਬਾ ਟਿੱਬਾ ਨਾਨਕ ਸਰ ਦੀ ਠੀਕ ਤੇ ਬੜਾ ਸਵਾਦ ਆਇਆ ਉੱਥੇ ਜਾ ਕੇ ਮੈਂ ਸਾਰਾ ਦੇਖਿਆ ਉੱਥੇ ਲਾਗੇ ਲਾਗੇ ਪਿੰਡ ਦੇਖੇ ਤੇ ਉਹ ਸਾਰੀ ਤਰੀਕ ਦੁਬਾਰਾ ਜਾ ਕੇ ਇਦਾਂ ਹੀ ਲੱਗਦਾ ਵੀ ਜਿੱਦਾਂ ਨਾ ਮਨ ਨੂੰ ਬੰਦਾ ਪਿਛਾਂ ਨਹੀਂ ਚਲਾ ਜਾਂਦਾ ਤੁਸੀਂ ਗਏ ਨਹੀਂ ਮੈਂ ਨਹੀਂ ਲੱਗਿਆ ਨਹੀਂ ਲਿਜਾਣਗੇ ਅਗਲੀ ਵਾਰੀ ਹਾਂਜੀ ਇਨਸ਼ਾਅੱਲਾ ਉੱਥੇ ਵੀ ਜਾਈਏ ਟਿੱਬਾ ਸਾਨੂੰ ਤਾਂ ਵਿਆਹ ਤੋਂ ਨਹੀਂ ਜਾਣਾ ਤਾਂ ਕੱਲ ਹਾਂ ਤੇ ਹੌਲੀ ਹੌਲੀ ਨਾ ਅੱਛਾ ਇੱਕ ਹੋਰ ਬੜੀ ਖੁਸ਼ੀ ਦੀ ਖਬਰ ਹੈ ਜੀ ਸੁਣਨ ਚ ਆਇਆ ਇਹ ਬਾਈ ਨੂੰ ਪਤਾ ਹੋਣਾ ਬਾਈ ਦੱਸ ਦੂਗਾ ਵੀ ਕਈ ਐਸੀਆਂ ਥਾਵਾਂ ਜਿੱਥੇ ਨਵੇਂ ਸਿਰੇ ਤੋਂ ਜਿੱਥੇ ਗੁਰਦੁਆਰੇ ਸੀ ਨਾ ਥੋੜੇ ਜਿਹੀ ਕਮਜ਼ੋਰ ਹੋ ਗਈ ਸੀ ਹਾਲਤ ਉਹ ਦੁਬਾਰਾ ਉਹਨਾਂ ਨੂੰ ਬਣਾ ਰਹੇ ਆ ਸ਼ੁਰੂ ਹੋ ਰਿਹਾ ਕੰਮ ਇਦਾਂ ਸੁਣੀ ਗੱਲ ਸੁਣੀ ਮੈਂ ਵੀ ਉੜਦੀ ਸੁਣੀ ਅੱਲਾ ਕਰੇ ਸੱਚ ਹੋਵੇ ਸੁਣਨ ਚ ਆ ਵੀ ਗੁਜਰਾਂ ਵਾਲੇ ਵੀ ਤੇ ਟਿੱਬਾ ਨਾਨਕ ਸਰ ਵੀ ਕਹਿੰਦੇ ਤੇ ਇੱਕ ਹੋਰ ਥਾਂ ਸੁਣਨ ਚ ਆ ਵੀ ਉਹ ਦੁਬਾਰਾ ਬਣਨਗੇ ਉਦਾਂ ਹੀ ਬਣਨਗੇ ਉਦਾਂ ਹੀ ਰੌਣਕਾਂ ਲੱਗਣਗੀਆਂ ਬੜੀ ਗੱਲ ਗਵਰਨਮੈਂਟ ਦਾ ਹਾਂਜੀ ਇਦਾਂ ਦੀ ਹੈ ਕੋਈ ਖਬਰ ਕਿਉਂਕਿ ਟੂਰਿਜ਼ਮ ਨੂੰ ਜਿਹੜੀ ਰਿਲੀਜੀਅਸ ਟੂਰਿਜ਼ਮ ਹੈ ਨਾ ਪਾਕਿਸਤਾਨ ਦੀ ਉਹ ਬਹੁਤ ਵੱਡਾ ਪਾਕਿਸਤਾਨ ਦੇ ਕੋਲ ਹੈ ਵੀ ਰਿਲੀਜੀਅਸ ਟੂਰਿਜ਼ਮ
ਸਿੱਖ ਟੂਰਿਜ਼ਮ ਹੋਵੇ, ਹਿੰਦੂ ਟੂਰਿਜ਼ਮ ਹੋਵੇ, ਉਹ ਸਾਰਿਆਂ ਨੂੰ ਕੋਸ਼ਿਸ਼ ਕਰਨ ਦੇ ਵੀ ਜਿਹੜੀਆਂ ਸਾਈਟਸ ਨੇ ਉਹਨਾਂ ਨੂੰ ਖੋਲ੍ਹਿਆ ਜਾਵੇ ਤੇ ਲੋਕ ਜ਼ਿਆਦਾ ਤੋਂ ਜ਼ਿਆਦਾ ਅਟਰੈਕਟ ਹੋਣ। ਕਿਉਂ ਹੁਣ ਤੁਸੀਂ ਆਏ ਹੋ, ਤੁਸੀਂ ਇੱਕ ਸਾਈਡ ਪੰਜਾਬ ਦਾ ਸਮਝ ਲਓ 10% ਹਿੱਸਾ ਘੁੰਮ ਕੇ ਚੱਲੇ, ਤੇ ਜਦੋਂ ਇਹ 3-4 ਸਾਈਡਾਂ ਖੋਲਣਗੇ ਮੁਲਤਾਨ ਤੱਕ, ਅੱਧੇ ਪੰਜਾਬ ਤੱਕ ਜਿਹੜੀਆਂ ਹਿਸਟੋਰੀਕਲ ਇਤਿਹਾਸਿਕ ਜਗ੍ਹਾਵਾਂ ਨੇ ਜਿਹੜੀਆਂ ਬਾਬਾ ਜੀ ਨਾਲ ਜੁੜੀਆਂ ਨੇ, ਹਾਂ ਬੇਸ਼ੱਕ ਉਹਨਾਂ 'ਚ ਖਾਨੇਵਾਲ ਸੱਜਣ ਠੱਗ ਦਾ ਗੁਰਦੁਆਰਾ ਸਾਹਿਬ ਹੈ, ਟਿੱਬਾ ਨਾਨਕਸਰ ਸਾਹੀਵਾਲ ਆ। ਫਿਰ ਮੁਲਤਾਨ ਚਲੀਏ, ਸੂਫੀਆਵਾਂ ਦੀਆਂ ਦਰਗਾਹਾਂ ਨੇ, ਉੱਚ ਸ਼ਰੀਫ ਜਿਹੜਾ ਵਾ ਉੱਥੇ ਆ। ਮਤਲਬ ਬਹੁਤ ਸਾਰੀਆਂ ਜਗ੍ਹਾਵਾਂ ਜਿਹੜੀਆਂ ਵੇਖਣ ਵਾਲੀਆਂ ਤੇ ਹਿਸਟਰੀ ਆ, ਬਹੁਤ ਰਿਚ ਹਿਸਟਰੀ ਆ। ਸਿੱਖ ਹਿਸਟਰੀ ਦੀ ਗੱਲ ਕਰ ਲਈ ਆਪਾਂ ਵੀ ਬਹੁਤ ਵੱਡਾ ਇਤਿਹਾਸ ਹੈ ਪਾਕਿਸਤਾਨ ਕੋ। ਟੂਰਿਜ਼ਮ ਲਈ ਬਹੁਤ ਵੱਡਾ ਖਜ਼ਾਨਾ ਵਾ। ਜੇ ਜਿਸ ਤਰ੍ਹਾਂ ਹੁਣ ਸਿਕਿਉਰਿਟੀ ਦੇ ਮਾਮਲਾਤ ਵਧੀਆ ਨੇ, ਕੋਈ ਪ੍ਰੋਬਲਮ ਨਹੀਂ ਹੈ, ਤੇ ਲੋਕਾਂ ਨੂੰ ਅਟਰੈਕਟ ਕਰਨ ਦੀ ਬਸ ਲੋੜ ਹੈ, ਤੇ ਉਹਦੇ 'ਚ ਅਸੀਂ ਵੀ ਹਿੱਸਾ ਪਾਉਂਦੇ ਹਾਂ। ਅੰਜਮ ਵਰਗੇ ਸਾਰੇ ਜਿਹੜੇ ਵਾ, ਅਸੀਂ ਸਮਝ ਲਓ ਵੀ ਪਾਕਿਸਤਾਨ ਦੀ ਇਕੋਨਮੀ ਲਈ ਕੰਮ ਕਰਨ ਡਏ, ਤੇ ਉਹਨੂੰ ਗਰੋ ਕਰਨ 'ਚ ਅਸੀਂ ਉਹਦੀਆਂ ਨੀਹਾਂ 'ਚ ਇੱਟਾਂ ਦਾ ਕਿਰਦਾਰ ਅਦਾ ਕਰਨ ਡਏ, ਤੇ ਹੋਪਫੁਲੀ ਇਹ ਨੀਹਾਂ ਦੀ ਉਸਾਰੀ ਵੀ ਹੋਏਗੀ ਤੇ ਬਿਲਡਿੰਗ ਵੀ ਬਣੂਗੀ। ਤੇ ਟੂਰਿਜ਼ਮ ਤੇ ਬਹੁਤ ਦੁਨੀਆ ਜਿਹੜੀ ਆ, ਅਸੀਂ ਬਾਹਰ ਜਾਂਦੇ ਘੁੰਮਦੇ ਆ, ਮੈਂ ਤੇ ਅੰਜਮ ਟਰਕੀ ਵੀ ਗਏ ਆ। ਇਹਦੇ ਨਾਲ ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਮਾਰਕੀਟ ਵੱਡੀ ਹੋਊ ਪਾਕਿਸਤਾਨ ਦੀ ਰਿਲੀਜੀਅਸ ਟੂਰਿਜ਼ਮ ਬਾਰੇ। 100%। ਇੱਕ ਮੈਂ ਤੁਹਾਨੂੰ ਗੱਲ ਕਰਨੀ ਸੀ ਵਿੱਚ, ਜਦੋਂ ਤੁਸੀਂ ਨਹੀਂ ਤੁਹਾਡੇ ਬਾਰੇ ਗੱਲ ਕਰਨੀ, ਤੁਹਾਡੇ ਟੂਰ ਬਾਰੇ, ਜਦੋਂ ਤੁਸੀਂ ਰਾਹ 'ਚ ਫਿਰ ਦੇਖਦੇ ਤੇ ਤੁਸੀਂ 2 ਦਿਨ ਬਾਹਲਾ ਖੱਜਲ ਕੀਤਾ, ਭਾਅ ਨੂੰ ਖਵਾਇਆ ਪਿਆ ਕੁਛ ਨਹੀਂ, ਚਾਹ ਨਹੀਂ ਮਿਲੀ। ਮੈਂ ਦੇਖਿਆ ਸੀ, ਮੈਂ ਔਖਾ ਬਹੁਤ ਹੀ ਭਾਅ ਇਦਾਂ ਨਹੀਂ, ਮੈਂ ਫੋਟੋ ਘੱਲੀ ਸੀ, ਮੈਂ ਜਿਆਦਾ ਖਵਾ ਦੇ ਕੁਛ ਜਾਂ ਚਾਹ ਪਿਆ ਦੇ। ਪੁੱਛ ਲਓ ਭਾਈ ਦੇ ਫੋਨ 'ਚ ਸੁਣਿਆ ਜੀ। ਕੈਸੀ ਗੱਲ ਹੈ ਯਾਰ, ਕੈਸੀ। ਤੁਸੀਂ ਉਸ ਟਾਈਮ ਅਮਰੀਕਾ ਸੀ? ਹਾਂਜੀ। ਵਾਹ ਵਾਹ ਵਾਹ, ਕੀ ਬਾਤ ਹੈ ਜੀ। ਆ ਮੁੰਡਾ ਜੀ ਬੈਠਿਆ ਸਾਡੇ ਕੋਲ, ਲਵਾ ਜਿਹਾ ਮੁੰਡਾ, ਇਹ ਆਇਆ ਨਿਊਜ਼ੀਲੈਂਡ ਤੋਂ, ਦਲਾਵਰ ਸਿੰਘ। ਹੁਣ ਤੂੰ ਸਪੇਨ ਤੋਂ ਆਇਆ, ਅੱਗੇ ਤੂੰ ਨਿਊਜ਼ੀਲੈਂਡ ਤੋਂ ਆਇਆ। ਮੈਂ ਅੱਗੇ ਪੁੱਛਿਆ, ਕਹਿੰਦਾ ਨਿਊਜ਼ੀਲੈਂਡ, ਹੁਣ ਕਹਿੰਦਾ ਸਪੇਨ। ਇਹ ਜੀ ਅੱਗੇ ਵੀ ਸਪੇਨ ਗਿਆ, ਮੈਨੂੰ ਮੈਂ ਗਲਤ ਲੱਗਾ। ਇਹ ਜੀ ਸਾਡੇ ਕੋਲ ਦਲਾਵਰ ਸਿੰਘ ਸਾਹਿਬ, ਸਾਡੇ ਭਰਾ ਬੈਠੇ ਜੀ। ਇਹ ਆਪਣਾ ਤੁਸੀਂ ਚੜ੍ਹਦੇ ਪੰਜਾਬ ਚ ਕਿਹੜੀ ਥਾਂ ਤੋਂ ਜੀ? ਮੇਰਾ ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ, ਪਿੰਡ ਹਰਸੀਆਂ। ਆਏ ਵਾਹ, ਪਿੰਡ ਹਰਸੀਆਂ, ਕੈਸੀ ਗੱਲ। ਦਿਆਲਗੜ੍ਹ ਦੇ ਕੋਲ ਪਿੰਡ ਆ, ਬਹੁਤ ਮਸ਼ਹੂਰ ਹੈ। ਦਲਾਵਰ ਸਾਹਿਬ ਜੀ ਸਪੇਨ ਦੇ ਵਿੱਚ ਉੱਥੇ ਹੁੰਦੇ ਆ ਜੀ। ਤੁਸੀਂ ਪਹਿਲੀ ਵਾਰੀ ਆਏ ਪਾਕਿਸਤਾਨ? ਹਾਂਜੀ, ਮੈਂ ਪਹਿਲੀ ਵਾਰ, ਪਹਿਲਾਂ ਮੈਂ ਗੁਰਤਾਰਪੁਰ ਸਾਹਿਬ ਆਇਆ ਲਾਸਟ ਈਅਰ ਕੋਰੀਡੋਰ ਤੇ ਲਾਹੌਰ ਅੱਜ ਪਹਿਲੀ ਵਾਰ ਆਇਆ। ਲਾਹੌਰ ਪਹਿਲੀ ਵਾਰੀ ਆਇਆ। ਹਾਂਜੀ, ਜ਼ਿੰਦਗੀ ਸਫਲ ਹੋ ਗਈ ਅੱਜ। ਹਾਏ ਹਾਏ ਹਾਏ, ਵਾਹ ਵਾਹ। ਹਾਂਜੀ, ਉਹ ਦੱਸੋ ਗੱਲ ਭਾਜੀ, ਜਿਹੜਾ ਉਹ ਦੇਖਿਆ ਉਹ ਜੰਮਿਆ ਨਹੀਂ? ਹਾਂ, ਅਸੀਂ ਜੰਮ ਗਏ। ਹਾਂ, ਕੀ ਬਾਤ। ਸਾਨੂੰ 12 ਘੰਟੇ ਹੋ ਗਏ ਜੰਮੇ ਨੂੰ। ਤੇ ਇਹ ਜੀ ਅਸੀਂ ਜਿਨ੍ਹਾਂ ਕੋਲ ਤਾਂ ਇਹ ਜਿਨ੍ਹਾਂ ਨੇ ਟਿਕਟ ਕਰਾ ਲਈ, ਚਲੋ ਉਹਨਾਂ ਨੇ ਤੇ ਕਰਾ ਲਈ। ਜਿੱਦਾਂ ਹੁਣ ਦਲਾਵਰ ਮੇਰੇ ਖਿਆਲ ਅੱਜ ਖਬਰੀਆਂ ਆਇਆ ਕਿ ਕੱਲ ਹੈ? ਹਾਂਜੀ, ਅੱਜ ਹੀ ਪਹੁੰਚਿਆ। ਹਾਂ, ਅੱਜ ਆਇਆ। ਤੇ ਇਹਨੂੰ ਫਿਰ ਅਸੀਂ ਹੁਣ ਗਾਂ ਵੀ ਲਿਜਾਵਾਂਗੇ। ਬਿਲਕੁਲ ਜੀ। ਤੁਸੀਂ ਤੇ ਹੁਣ ਚਲੇ ਬਾਲਾ ਗਾਂ ਨਾਲ ਜਾਇਓ। ਨਹੀਂ, ਤੁਸੀਂ ਤਾਂ ਹੁਣ ਹੈ ਚਲੇ ਜਾਣਾ। ਨਹੀਂ, ਕੱਲ ਇੱਥੇ ਤੁਹਾਡੇ ਕੋਲ ਮਿਲਾਂਗੇ, ਤੁਹਾਨੂੰ ਮਿਲਾਂਗੇ ਕੱਲ। ਨਹੀਂ, ਕੱਲ ਤਾਂ ਮੈਂ ਕਿਹਾ ਵੀ ਉਂਝ 8-10 ਦਿਨ ਹੈ ਤੁਹਾਡੇ ਕੋਲ? ਨਹੀਂ, ਇੰਨੇ ਨਹੀਂ, 3-4 ਦਿਨ। ਹਾਂ ਠੀਕ ਆ। ਕਾਨਫਰੰਸ ਜੀ ਇੱਥੇ ਲਾਹੌਰ ਦੇ ਵਿੱਚ ਅਸੀਂ ਇੱਥੋਂ ਵਿਹਲੇ ਹੋ ਕੇ ਨਾ, ਅਸੀਂ ਫਿਰ ਪ੍ਰਾਹੁਣਿਆਂ ਨੂੰ ਆਪਣਾ ਪੰਜਾਬ ਦਿਖਾਵਾਂਗੇ, ਅਸੀਂ ਆਪਣੇ ਪਿੰਡ ਵੀ ਲੈ ਕੇ ਜਾਵਾਂਗੇ। ਫੇਰ ਮੈਂ ਕਿਹਾ ਉਹ ਗੱਲ ਨਹੀਂ ਕੀਤੀ 16 ਤਰੀਕ ਲਿਜਾਣੀ ਕਿ ਨਹੀਂ ਲਿਜਾਣੀ। 16 ਤਰੀਕ ਜਾਉਂਗੇ ਨਾ? ਹਾਂ, 16 ਤਰੀਕ ਨੂੰ ਜਾਵਾਂਗੇ ਅਸੀਂ ਉੱਥੇ ਦਲਾਵਰ ਸਾਹਿਬ, ਉੱਥੇ ਤੁਹਾਨੂੰ ਅਸੀਂ ਲੈ ਕੇ ਜਾਵਾਂਗੇ। ਜ਼ਰੂਰ ਚੱਲਾਂਗੇ ਭਾਜੀ। ਹੈਗੀ ਨਿੱਕੀ ਪਰ ਕੱਦ ਵੱਡਾ। ਹਾਂ, ਲੰਘ ਜੀ ਥੱਲੇ ਹਨਾ? ਹਾਂਜੀ, ਮੁੰਡੇ ਦਾ ਮਾਸ਼ਾਅੱਲਾ ਕਰਦਾ ਜੀ, ਜਿਵੇਂ ਦੂਆ ਨਾਸ ਢਿੱਲੂ ਹੈ। ਹਾਂਜੀ। ਤੇ ਅੱਛਾ, ਹੁਣ ਉਹ ਬਾਈ ਨਾਲ ਗੱਲ ਕਰਾ ਕੇ ਫਿਰ ਸਮੀ ਨਾਲ ਕਰਦੇ ਹੈ। ਆਵਾਂ ਸਪੀਕਰ ਬਣਾਈ ਇਧਰ, ਸਪੀਕਰ ਬੋਲੋ ਜੀ ਬਾਈ। ਮਿਹਰਬਾਨੀ ਦਲਾਵਰ ਬਾਈ, ਜਿਉਂਦਾ ਵਾਸਤਾ ਰਹਿ। ਹੁਣ ਆਂਦਾ ਰਹੇਗਾ ਨਾ ਇੱਥੇ ਪੱਕਾ ਹਰ ਸਾਲ? ਹਾਂ। ਇਹਦੇ ਜੀ ਇਹ ਸਪੇਨ ਰਹਿੰਦਾ ਨਾ, ਇਹਦੇ ਸਾਡੇ ਉਂਝ ਵੀ ਮੁੰਡੇ ਕਈ ਸਾਡੇ ਇਹਦੇ ਬੇਲੀ ਆ ਇੱਥੇ, ਬੜੇ ਬੇਲੀ ਆ ਇਹਦੇ ਪਾਕਿਸਤਾਨ ਵਿੱਚ। ਕਈ ਟੈਲੀਫੋਨ ਆਏ ਵੀ ਅਸੀਂ ਤੈਨੂੰ ਲੈਣ ਆ ਜੰਨੇ ਇੱਥੇ। ਤੇ ਉਹਨੇ ਅੱਗੋਂ ਦੱਸਿਆ ਵੀ ਹਲੇ ਮੈਂ ਵਿਹਲਾ ਨਹੀਂ ਹੋਇਆ, ਵੀ ਹਜੇ ਕਾਨਫਰੰਸ ਆ, ਤੇ ਇਹਨੂੰ ਤਾਂ ਪਾਕਿਸਤਾਨ ਪੂਰਾ ਘੁਮਾਣਗੇ ਇੰਨੇ ਬੇਲੀਆਂ ਦੇ ਇੱਥੇ। ਹਾਂਜੀ, ਤੁਹਾਡੇ ਕੋਲ ਸਪੀਕਰ? ਹਾਂਜੀ। ਅਸਲਾਮ ਅਲੈਕਮ ਜੀ। ਸਲਾਮ ਅਲੈਕਮ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਜਿਉਂਦੇ ਵਾਸਤੇ। ਅੱਛਾ, ਤੁਸੀਂ ਆਪਣਾ ਜੀ ਦੱਸਿਓ ਵੀ ਇਸ ਟਾਈਮ ਕਿ ਇਹਨਾਂ ਲੱਤਾਂ ਤੇ ਕੱਪੜਾ ਪਾ ਦੋ ਮਾਰੇ। ਲੱਤਾਂ ਦੇ ਕੱਪੜਾ ਕੇ ਪਾ ਦੇ। ਸੋਫਾ ਕਰਦੀ ਹੈ ਕਿ? ਹਾਂ, ਨਹੀਂ ਉਹ ਦੇਖ ਨਹੀਂ ਰਹੀਆਂ ਸੀ, ਉਹ ਕਹਿੰਦਾ ਵੀ ਪਰਾਂ ਨੂੰ। ਉਹ ਨਹੀਂ ਆ ਰਹੀਆਂ। ਅੱਛਾ, ਨਹੀਂ ਆ ਰਹੀਆਂ? ਠੀਕ ਆ। ਅੱਛਾ, ਤੁਸੀਂ ਮੜ ਜਾ ਆਪਣਾ ਤੁਸੀਂ ਅਮਰੀਕਾ ਕੈਨੇਡਾ ਤੋਂ ਆਏ? ਕੈਨੇਡਾ ਤੋਂ। ਅੱਛਾ, ਕਿਹੜੇ ਜ਼ਿਲ੍ਹੇ ਚੋਂ ਆਏ?
ਇਹ ਉੱਥੇ ਸਿਟੀ ਸਰੀ ਤੋਂ ਜਲੰਧਰ ਉਹ ਜ਼ਿਲ੍ਹਾ ਕੈਨੇਡਾ 'ਚ ਵੀ ਜਲੰਧਰ ਹੈ? ਨਹੀਂ 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 ਕੈਨੇਡਾ ਸਰੀ, ਇੱਥੋਂ ਇੱਥੋਂ ਜਲੰਧਰ ਤੋਂ, ਜ਼ਿਲ੍ਹਾ ਜਲੰਧਰ। ਜਲੰਧਰ ਪਿੰਡ ਕਿਹੜਾ ਜੀ? ਬਸੇਸਰਪੁਰ। ਅੱਛਾ ਮਸੇਸਰਪੁਰ। ਇਹਨਾਂ ਵਾਲਾ ਪਿੰਡ ਹੈ ਜਾਂ ਇਸ ਤੋਂ ਲਵੇ ਇਹਨਾਂ ਦੇ? ਨਹੀਂ ਇਹਨਾਂ ਤੋਂ ਲੱਗ ਗਈ ਆ। ਅੱਛਾ ਲੱਗ ਗਈ। ਚਲ ਤੁਸੀਂ ਵੀ ਉੱਥੇ ਦੇ ਹੀ ਪਾਕਿਸਤਾਨ ਚੋਂ ਗਏ ਸੀ ਕਦੇ? ਅਸੀਂ ਉੱਥੋਂ ਹੀ ਆ। ਤੁਸੀਂ ਉੱਥੋਂ ਹੀ ਠੀਕ। ਤੇ ਅੱਗੇ ਵੀ ਕਦੀ ਆਏ ਜੀ ਪਾਕਿਸਤਾਨ? ਨਹੀਂ ਪਹਿਲੀ ਵਾਰੀ ਆਏ। ਅੱਗੇ ਬੱਚਿਆਂ ਦੇ ਵਿੱਚੋਂ ਕੋ ਆਇਆ ਗਿਆ? ਹਾਂਜੀ ਮੇਰੀ ਪੂਰੀ ਫੈਮਿਲੀ ਆਈ ਆ। ਅੱਛਾ ਨਾਲ ਆਈ ਹੈ? ਹੁਣ ਨਾਲ ਆਏ ਬੱਚੇ ਵੀ। ਉਹ ਵੀ ਪਹਿਲੀ ਵਾਰੀ ਆਏ? ਪਹਿਲੀ ਵਾਰੀ। ਅੱਛਾ ਹੁਣ ਤੁਹਾਨੂੰ ਖਾਸ ਹੀ ਮਤਲਬ ਟਾਈਮ ਤੋਂ ਬਾਅਦ ਤੁਸੀਂ ਪਾਕਿਸਤਾਨ ਆਉਣ ਦਾ ਸੋਚਿਆ? ਹਾਂਜੀ। ਤੇ ਅੱਗੇ ਕਿਉਂ ਨਹੀਂ ਗੇੜਾ ਲਾਇਆ? ਮੈਂ ਗੱਲ ਠੀਕ ਨਹੀਂ ਕਰੀ? ਨਹੀਂ ਉਧਰ ਕਰਦੇ। ਅੱਛਾ ਮੈਂ ਕਿਹਾ ਵੀ ਅੱਗੇ ਤੁਹਾਡੇ ਕਿਉਂ ਨਹੀਂ ਦਿਮਾਗ 'ਚ ਆ ਵੀ ਯਾਰ ਪਾਕਿਸਤਾਨ ਚਲੀਏ ਜਾਂ ਪੰਜਾਬ? ਅੱਗੇ ਮੌਕਾ ਨਹੀਂ ਮਿਲਿਆ ਜਾਂ ਕਹਿ ਲਓ ਲਿੰਕ ਨਹੀਂ ਜੁੜੇ ਸਾਡੇ। ਤੇ ਹੁਣ ਜਦੋਂ ਇਹਨਾਂ ਨੇ ਓਪਰਚੁਨਿਟੀ ਲਿਆਂਦੀ ਵੀ ਆਪਾਂ ਪਾਕਿਸਤਾਨ ਜਾਣਾ ਤੇ ਬੜੀ ਖੁਸ਼ੀ ਹੋਈ ਕਿ ਯੂ ਸੋ ਫੋਰਚੂਨੇਟ ਕਿ ਅਸੀਂ ਪਾਕਿਸਤਾਨ ਜਾ ਸਕਦੇ ਹਾਂ। ਹਾਏ 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 ਕੈਸੀ ਗੱਲ। ਉਹ ਕਰ ਦਿਓ ਕੋਈ ਹੋਰ ਵੀ ਗੱਲਬਾਤ। ਤੁਸੀਂ ਗੱਲਾਂ ਜਿਹੜੀਆਂ ਕਰਦੇ ਆ ਉਹ ਬਹੁਤ ਅੱਜ ਕੱਲ ਜਿਹੜੇ ਵਰਡ ਚੂਜ਼ ਕਰਦੇ ਆ, ਸ਼ਬਦ ਚੂਜ਼ ਕਰਦੇ ਆ, ਵਰਤਦੇ ਆ, ਉਹ ਲੋਕਾਂ ਨੂੰ ਹਸਾਉਂਦੇ ਆ। ਅੱਜ ਕੱਲ ਲੋਕਾਂ ਕੋਲ ਹਾਸਾ ਖੁੱਸ ਗਿਆ, ਸਟ੍ਰੈਸ ਹੋ ਗਈ ਆ ਤੇ ਬਿਮਾਰੀਆਂ ਲੱਗ ਗਈਆਂ। ਤੁਸੀਂ ਉਹਦੇ ਵਿੱਚ ਬਹੁਤ ਵਧੀਆ ਅਦਾ ਰੋਲ ਕਰ ਰਹੇ ਆ। ਇਸ ਕਰਕੇ ਸਾਨੂੰ ਕੋਈ ਗੱਲਾਂ ਬਾਤਾਂ ਸੁਣਾਓ ਜਿਹਦੇ ਨਾਲ ਸਾਨੂੰ ਥੋੜਾ ਬਹੁਤਾ ਹਾਸਾ ਆਵੇ। ਜਿੱਦਾਂ ਵੈਸੇ ਤੁਸੀਂ ਭਾਈ ਸਾਹਿਬ ਦੇ ਲੱਤਾਂ ਤੇ ਕੱਪੜਾ ਪਵਾਇਆ ਸੀ ਪਹਿਲਾਂ। ਇਹ ਤਾਂ ਤੁਹਾਡੀ ਮਿਹਰਬਾਨੀ ਹੈ ਜੀ। ਗੱਲ ਉਹ ਜਿੱਦਾਂ ਤੁਸੀਂ ਦੱਸਿਆ ਵੀ ਗੱਲਾਂ ਵਿੱਚੋਂ ਉਹ ਸਿਆਣਿਆਂ ਦੇ ਨਾ ਅਖਾਣ ਵਿੱਚੋਂ ਕੱਢ ਕੇ ਮੈਂ ਸੁਣਾਉਣਾ ਹੁੰਦਾ। ਜਿੱਦਾਂ ਹੁਣ ਸਿਆਣੇ ਕਹਿੰਦੇ ਵੀ ਮੰਗਵੇਂ ਢੱਗੇ ਦੇ ਦੰਦ ਕੌਣ ਦੇਖਦਾ ਹੈ? ਉਹਨੇ ਤਾਂ ਆਉਂਦੇ ਨੇ ਚੁੱਪ ਜਾਣਾ ਤੇ ਆਪਣਾ ਕੰਮ ਲੈਣਾ। ਉਹਨੇ ਕੋਈ ਦੰਦ ਦੇਖਣੇ ਵੀ ਦੰਦਾ ਚੋਗਾ। ਤੇ ਇਦਾਂ ਉਹ ਕੋਈ ਨਾ ਵਿਹੜੇ ਦੇ ਵਿੱਚ ਨਾ ਮਾਂ ਬੈਠੀ ਸੀ ਤੇ ਉਹਦਾ ਪੁੱਤ ਤੇ ਉਹਦੀ ਨੂੰਹ ਉਹ ਦੋਵੇਂ ਕਿਤੇ ਚੱਲੇ ਬਾਜ਼ਾਰ ਨੂੰ। ਤੇ ਉਹਦੀ ਹੁਣ ਜਿਹੜੀ ਬਹੂ ਉਹਨੂੰ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਜੀ ਆ ਮੈਂ ਚੱਲੀ ਆ ਬਾਜ਼ਾਰ ਤੱਕ ਤੇ ਆ ਬਣ ਜੇ ਹਾਂਡੀ ਮੈਂ ਰੱਖੀ ਹੋਈ ਹੈ ਉੱਤੇ ਵੀ ਇਹਨੂੰ ਨਿਗਾਹ ਰੱਖੀ ਵੀ ਕਿਤੇ ਹੇਠ ਨਾ ਲੱਗੇ। ਤੇ ਉਹ ਅੱਗੋਂ ਉਹਦੀ ਸੱਸ ਬਣਾ ਸਵਾਰ ਕੇ ਕਹਿੰਦੀ ਨਿਗਾਹ ਤਾਂ ਮੈਂ ਆਪਣੇ ਮੁੰਡੇ ਤੇ ਵੀ ਬੜੀ ਰੱਖੀ, ਹੇਠ ਤਾਂ ਉਹ ਵੀ ਲੱਗ ਗਿਆ। ਤੇ ਹੁਣ ਅਸੀਂ ਜੀ ਸੰਮੀ ਕੋਲੋਂ ਕੋਈ ਸੁਣਦੇ ਆ। ਚਾਹ ਪਈ ਥਰਮੋਸ? ਯਾਰ ਹੁਣ ਮੈਨੂੰ ਤਾਂ ਸੁਣਾ ਲੈਂਦੇ ਵੀ ਇਦਾਂ ਵਿੱਚ ਫਲੋ ਨਾ ਤੋੜਿਆ ਕਰ ਮੇਰਾ। ਚਾਹ ਮੈਂ ਆਪੇ ਪਾ ਲੈਣੀ ਸੀ, ਤੁਸੀਂ ਸਿਰਫ ਦੱਸਣਾ ਸੀ ਵੀ ਹੈਗੀ। ਚਲੋ ਕੋਈ। ਚੱਲ ਉੱਥੇ ਚੱਲੀਏ ਯਾਰ ਕੇ ਜਿੱਥੇ ਨੌ ਰੰਗੇ ਗੁਲਜ਼ਾਰ ਦੇ ਮੌਸਮ ਨਜ਼ਮਾਂ ਗਾਉਂਦੇ ਨੇ। ਬਹੁਤ ਅੱਛੇ ਬਹੁਤ ਅੱਛੇ। ਨਦੀਆਂ ਨਾਲ ਕਿਨਾਰੇ ਇਸ਼ਕ 'ਚ ਸ਼ਰਤਾਂ ਲਾਉਂਦੇ ਨੇ। ਚੱਲ ਉੱਥੇ ਚੱਲੀਏ, ਵਾਹ ਵਾਹ ਵਾਹ। ਚੱਲ ਉੱਥੇ ਚੱਲੀਏ ਯਾਰ ਕੇ ਜਿੱਥੇ ਨੌ ਰੰਗੇ ਗੁਲਜ਼ਾਰ ਦੇ ਮੌਸਮ ਨਜ਼ਮਾਂ ਗਾਉਂਦੇ ਨੇ। ਨਦੀਆਂ ਨਾਲ ਕਿਨਾਰੇ ਇਸ਼ਕ 'ਚ ਸ਼ਰਤਾਂ ਲਾਉਂਦੇ ਨੇ। ਵਾਹ ਵਾਹ ਵਾਹ। 100 ਗੁਲਾਬ ਕਰਦੇ ਸਵਾਲ ਮੈਂ ਕਾਂ ਜਵਾਬ ਦਿੰਦੀਆਂ ਨੇ। ਜਿੱਥੇ ਭੋਰਿਆਂ ਦੇ ਗੀਤਾਂ ਨੂੰ ਛਾਪ ਕਲੀਆਂ ਕਿਤਾਬ ਦਿੰਦੀਆਂ ਨੇ। ਉੱਥੇ ਸਸਤੇ ਭਾਅ ਮੁਸਕਾਨ ਦੀ ਖੁੱਲ ਗਈ ਵੱਡੀ ਜਿਹੀ ਦੁਕਾਨ। ਵਾਹ 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 ਕੀ ਬਾਤ ਕੀ ਬਾਤ। ਉੱਥੇ ਸਸਤੇ ਭਾਅ ਮੁਸਕਾਨ ਦੀ ਖੁੱਲ ਗਈ ਵੱਡੀ ਜਿਹੀ ਦੁਕਾਨ ਤੇ ਵਾਜਾਂ ਮਾਰ ਬੁਲਾਉਂਦੇ ਨੇ। ਨਦੀਆਂ ਨਾਲ ਕਿਨਾਰੇ ਇਸ਼ਕ 'ਚ ਸ਼ਰਤਾਂ ਲਾਉਂਦੇ ਨੇ। ਚੱਲ ਉੱਥੇ ਚੱਲੀਏ ਯਾਰ ਕੇ ਜਿੱਥੇ ਨੌ ਰੰਗੇ ਗੁਲਜ਼ਾਰ ਦੇ ਮੌਸਮ ਨਜ਼ਮਾਂ ਗਾਉਂਦੇ ਨੇ। ਨਦੀਆਂ ਨਾਲ ਕਿਨਾਰੇ ਇਸ਼ਕ 'ਚ ਸ਼ਰਤਾਂ ਲਾਉਂਦੇ ਨੇ। ਵਾਹ 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 ਵਾਹ। ਆ ਸੁਣੇ ਆਵਾਜ਼ ਚਰਨੇ ਦਾ ਸਾਜ਼ ਕੁਦਰਤ ਰਿਆਜ਼ ਕਰਦੀ ਏ। ਆ ਸੁਣੇ ਆਵਾਜ਼ ਚਰਨੇ ਦਾ ਸਾਜ਼ ਕੁਦਰਤ ਰਿਆਜ਼ ਕਰਦੀ ਏ। ਇਹ ਕਾਇਨਾਤ ਮੁੜ ਆਪਣੇ ਉਸ ਮਾਈਏ ਤੇ ਨਾਜ਼ ਕਰਦੀ। ਇਹ ਸੰਦਲੀ ਜਿਹਾ ਜਹਾਨ ਕੇ ਨਿੱਗੇ ਜਜ਼ਬਿਆਂ ਜੇ ਮਕਾਨ। ਇਹ ਸੰਦਲੀ ਜਿਹਾ ਜਹਾਨ ਕੇ ਨਿੱਗੇ ਜਜ਼ਬਿਆਂ ਜੇ ਮਕਾਨ ਤੇ ਪੰਛੀ ਬਾਤਾਂ ਪਾਉਂਦੇ ਨੇ। ਨਦੀਆਂ ਨਾਲ ਕਿਨਾਰੇ ਇਸ਼ਕ 'ਚ
ਸ਼ਰਤਾਂ ਲਾਉਂਦੇ ਨੇ। ਵਾਹ 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 ਵਾਹ, ਪੈਸੇ ਨਹੀਂ ਆਣੇ ਮੈਂ ਡਾ ਦੇਣੇ ਕੀ ਬਾਤ ਹੈ, ਤੂੰ ਡਾ ਦੇ ਕੀ ਕਿੰਨੇ ਮਿੰਟ ਦੀ ਹੋਈ? ਤੂੰ ਡਾ ਪੈਸੇ ਤੂੰ ਇੱਕ ਵਾਰੀ ਫੜੀ ਇਹਨੂੰ 2 ਮਿੰਟ ਵੇਟ ਜੇ ਇਹਨੂੰ ਲੈਣੇ ਆ ਵਿੱਚ ਕਿਹਨੂੰ ਇਹਨੂੰ 40 ਨਹੀਂ ਨਹੀਂ ਬਸ ਓਏ ਇਹਨੇ ਲੁੱਟੀਆਂ ਗੱਲਾਂ ਕਰਨੀਆਂ। ਕੁਛ ਨਹੀਂ ਮੈਂ ਕਰਦਾ ਇਹਦਾ 32 ਮਿੰਟ ਜੀ ਮੈਂ ਜਾਣਦਾ ਯਾਰ ਇੱਥੇ ਆ ਜਾ 2 ਮਿੰਟ ਆਜੋ ਆਜੋ 2 ਮਿੰਟ ਆ ਜਾ ਆਓ ਇਦਾਂ ਚੱਲੇ ਬਹੁਤ ਤੁਹਾਨੂੰ ਤੁਸੀਂ ਬੈਠੋ ਤੁਸੀਂ ਬੈਠੋ ਤੁਸੀਂ ਬੈਠੋ ਐ ਜੋ ਗੱਲਾਂ ਹੋਣੀਆਂ ਨਾ ਇਹ ਕੱਟੀਆਂ ਨਹੀਂ ਜਾਣੀਆਂ ਵਿੱਚੋਂ। ਇਹਨਾਂ ਜੀ ਇਹ ਤੁਹਾਡਾ ਪਿਆਰ ਆ ਜੀ। ਸਮੀ ਨੂੰ ਜੀ ਰੱਬ ਤਰੱਕੀਆਂ ਦਵੇ, ਲਵਾ ਮੁੰਡਾ ਗਾਉਂਦਾ ਹੋਵੇ ਇਦਾਂ ਹੀ ਰੱਬ ਤਰੱਕੀ ਦਵੇ ਤੇ ਸਾਡੀ ਤਾਂ ਦੁਆ ਵੱਡਾ ਗਵਈਆ ਬਣ ਜੇ ਤੇ ਚੱਕਵੇਂ ਤੋਂ ਹਾਂ ਚੱਕਿਆ ਜਾਏ। ਹਾਂ ਨਹੀਂ ਇਦਾਂ ਜਿਹੜਾ ਬੰਦਾ ਕੋਈ ਵੀ ਕੰਮ ਜਦੋਂ ਮਨ ਲਾ ਕੇ ਬੰਦਾ ਕਰਦਾ ਨਾ ਦਿਲੋਂ ਕਰਦਾ ਤੇ ਰੱਬ ਉਹ ਫਿਰ ਉਹ ਕਾਮਯਾਬੀ ਦੇ ਦਿੰਦਾ। ਤੇ ਬਾਕੀ ਜਿੱਦਾਂ ਹਰ ਬੰਦੇ ਨੂੰ ਚਾਹੀਦੀ ਵੀ ਇਦਾਂ ਕੋਈ ਜਿਹੜਾ ਬੰਦਾ ਕੋਈ ਦਿਲ ਤੋਂ ਕੰਮ ਕਰਨ ਵਾਲਾ ਵੀ ਉਹਨੂੰ ਮੋਢਾ ਲਾਣਾ ਚਾਹੀਦਾ ਕਿ ਨਹੀਂ। ਉਹ ਸਿਆਣਿਆਂ ਤੋਂ ਗੱਲ ਸੁਣੀ ਸੀ ਵੀ ਉਹ ਕੋਈ ਜੁਗਣੂ ਨਾ ਰਾਤ ਦੇ ਟਾਈਮ ਐਂ ਜਗ ਕਰਦਾ ਜਾਵੇ ਤੇ ਮਗਰ ਉਹਦੇ ਸੱਪ ਹੋ ਤੇ ਉਹਦੇ ਮਗਰ ਸੱਪ ਤੁਰਿਆ ਜਾਵੇ ਤੇ ਉਹ ਜੁਗਣੂ ਨੇ ਮੁੜ ਕੇ ਪੁੱਛਿਆ, ਇਹ ਮੇਰੀ ਗੱਲ ਨਹੀਂ ਸੁਣਦਾ, ਤੇ ਉਹਨੇ ਕਿਹਾ ਵੀ ਤੂੰ ਮੇਰੇ ਮਗਰ ਆਣਾ ਵੀ ਤੂੰ ਰਾਹ ਦੇਖਦਾ ਮੇਰੀ ਲਾਈਟ ਤੇ ਜਾਂ ਕੋਈ ਮੈਂ ਤੇਰੇ ਕੰਮ ਮਾਰਿਆ ਤਾਂ ਦੱਸ। ਉਹ ਕਹਿੰਦਾ ਨਹੀਂ ਮੇਰੀਆਂ ਅੱਖਾਂ ਹੈ ਨਹੀਂ, ਮੈਂ ਅੱਗੇ ਵੀ ਰਾਤ ਨੂੰ ਫਿਰਦਾ ਹੀ ਹਾਂ, ਮੈਂ ਕੋ ਤੇਰੇ ਆਸਰੇ ਤੇ ਫਿਰਦਾ। ਉਹ ਕਹਿੰਦਾ ਫਿਰ ਤੂੰ ਮੇਰੇ ਮਗਰ ਕੀ ਲੈਣ ਆਂਦਾ? ਆਖੇ ਮੈਂ ਤੈਨੂੰ ਖਾਊਂਗਾ। ਵਾਹ ਵਾਹ ਸੱਪ ਕਹਿੰਦਾ ਵਾਹ ਵਾਹ ਕੀ ਜੇ ਗੱਲ ਤਾਂ ਪੂਰੀ ਹੋਈ ਨਹੀਂ। ਨਹੀਂ ਬੇਟੈਮੀ ਵਾਹ ਵਾਹ ਵੀ ਮਰਾ ਦਿੰਦੀ। ਹਾਂ ਸਹੀ ਗੱਲ ਕਮਲਾ ਕੇ ਦਿੱਤਾ ਯਾਰ ਸੱਪ ਨੂੰ ਯਾਰ ਹਜੇ ਗੱਲ ਹੀ ਕੋਈ ਯਾਰ ਉਹ ਗੱਲ ਬੜੀ ਵੱਡੀ ਹੈ ਨਾ ਗੱਲ ਹਜੇ ਹੋਈ ਨਹੀਂ ਵੱਡੀ ਵੀ ਰੋਸ਼ਨੀ ਨੂੰ ਖਤਮ ਕਰਨਾ ਚਾਹੁੰਦਾ ਹੈ ਉਹ। ਹਜੇ ਤਾਂ ਉਹਨੇ ਸਿਰਫ ਕਿਹਾ ਹੈ ਤੇ ਤੈਨੂੰ ਕੀ ਸਵਾਦ ਆ? ਗੱਲ ਪਤਾ ਨਹੀਂ ਆਪਾਂ ਕੀ ਕਰਦੇ। ਜੁਗਨੂ ਨੂੰ ਸੱਪ ਮਗਰ ਲਾਇਆ ਹੋਇਆ ਸੀ। ਅੱਛਾ ਉਹ ਸੱਪ ਕਹਿਣ ਲੱਗਿਆ ਅੰਜਬ ਜ਼ਰਾਇਆ ਇਹ ਕੌਣ? ਭਤੀਜੀ ਮੇਰੀ ਭੈਣ। ਅੱਛਾ ਹਾਂ ਮੇਰਾ ਪੁੱਤ 1 ਮਿੰਟ ਗੱਲ ਵੀ ਸੁਣੀ ਨਾਲੇ ਮੈਂ ਗੱਲ ਪੂਰੀ ਕਰ ਲਾਂ। ਉਹ ਗੱਲ ਕਰ ਲੈ ਪਹਿਲੇ। ਅੱਛਾ ਉਹ ਨਾ ਉਹ ਸੱਪ ਕਹਿਣ ਲੱਗਿਆ ਵੀ ਮੈਂ ਤੈਨੂੰ ਖਾਊਂਗਾ ਤੇ ਉਹ ਜੁਗਨੂ ਕਹਿੰਦਾ ਵੀ ਮੈਨੂੰ ਖਾਦਿਆਂ ਤੂੰ ਰੱਜ ਜਾਏਗਾ? ਉਹ ਕਹਿੰਦਾ ਨਹੀਂ ਰਜਣਾ ਤਾਂ ਮੈਂ ਨਹੀਂ। ਉਹ ਕਹਿੰਦਾ ਫਿਰ ਜਦੋਂ ਰਜਣਾ ਨਹੀਂ ਤੇ ਫਿਰ ਤੂੰ ਮੈਨੂੰ ਖਾ ਕੇ ਕੀ ਕਰਨਾ? ਉਹ ਕਹਿੰਦਾ ਵੀ ਤੂੰ ਜਗਦਾ ਮੈਨੂੰ ਜਰਦਾ ਨਹੀਂ। ਆਹਾ ਤਾਂ ਇਦਾਂ ਬੰਦੇ ਨਾ ਬਾਜੇ ਟਾਈਮ ਜਿਹੜਾ ਦਾ ਹੱਕ ਬਣਦਾ ਹੁੰਦਾ ਵੀ ਜਾਂ ਕਿਤੇ ਥੋੜੀ ਜਿਹੀ ਬੰਦੇ ਨੂੰ ਸਪੋਰਟ ਦੀ ਲੋੜ ਹੁੰਦੀ ਬੰਦਾ ਕਿਤੇ ਦਾ ਕਿਤੇ ਪਹੁੰਚ ਜਾਂਦਾ। ਤੇ ਉਹ ਸਾਡੇ ਦਾ ਪੰਜਾਬੀਆਂ 'ਚ ਤਾਂ ਇਹ ਬੜੀ ਵੱਡੀ ਖੂਬੀ ਆ, ਇਹਨਾਂ ਦੀ ਸ਼ਾਨ ਆ ਵੀ ਇਹ ਇੱਕ ਦੂਏ ਨੂੰ ਪਿਆਰ ਕਰਦੇ ਆ, ਆਸਰਾ ਲਾਉਂਦੇ। ਇਹ 'ਚ ਦੰਦ ਕੱਢਣ ਲਈ ਕਿਹੜੀ ਗੱਲ? ਮੈਂ ਘਰੇ ਸੱਚੀ ਗੱਲ ਕਰਨ ਲੱਗਾ ਵੀ ਲੱਤਾਂ ਖਿੱਚਦੇ ਨਾ ਮੈਂ ਤਾਂ ਜੋ ਪੰਜਾਬੀਆਂ ਦਾ ਜੋ ਦੇਖਿਆ ਨਾ ਪਿਆਰ ਹਿਸਾਬ ਕਿਤਾਬ ਤੇ ਉਹ ਚੱਲਣ ਤੇ ਨਾ ਗੱਲ ਕਰਦੇ ਆਪਾਂ। ਚੱਲਣ ਤੋਂ ਬੰਦ ਨਹੀਂ ਕੀਤਾ? ਹਾਂ ਚੱਲਣ ਦਿਓ ਬਸ ਵੀਡੀਓ ਮੇਰੀ ਪੂਰੀ ਹੋ ਗਈ। ਪਹਿਲੇ ਕਰ ਲੈ ਗੱਲ ਕਰ ਲੈ ਉਧਰ। ਸਾਡੇ ਕੋਲ ਸਾਡੇ ਭਰਾ ਸਾਡੇ ਉਸਤਾਦ ਤੇ ਸਾਡੇ ਜੀ ਉਹ ਸ਼ਾਇਰੀ ਹਾਂਜੀ ਹਾਂ ਉਸਤਾਦ ਹੋਣਗੇ। ਤਾਂ ਮੇਰੇ ਲੱਗਾ ਹੋਇਆ ਅੱਛਾ ਤੁਹਾਨੂੰ ਲੱਗਾ ਤੁਸੀਂ ਮਾੜੀ ਗੱਲ ਕਰੋ ਮੈਂ ਭੈਣ ਜੀ ਨਾਲ ਗੱਲ ਕਰਨੀ ਹੈ। ਮੈਂ ਯਾਰ ਇੱਧਰ ਫਿਰ ਐਵੇਂ ਤੇ ਥੋੜੀ ਉਧਰ ਗੱਲ ਕਰ ਲੈ ਯਾਰ ਇੱਕ ਵਾਰੀ ਗੱਲ ਕਰ ਲੈ। ਪਹਿਲਾਂ ਵੀਡੀਓ ਮੁਕਾ ਲਈ ਕੋਈ ਨਹੀਂ ਫਿਕਰ ਆ ਲਾਂਗੇ। ਸਤਿ ਸ਼੍ਰੀ ਅਕਾਲ। ਇੱਕ ਵਾਰੀ ਕੱਟ ਲਾ ਦੂੰ। ਨਹੀਂ ਖਲੋ ਜਾ ਕਾ ਹਾਂਜੀ ਠੀਕ ਠਾਕ ਜੀ ਤੁਸੀਂ ਸੁਣਾਓ ਕਿਦਾਂ? ਇਹ ਰਿਕਾਰਡ ਸਮਝ ਲੱਗੀ ਨਾ ਹੋਰ ਜੀ ਹੋ ਗਿਆ। ਹਾਂ ਦੇਖਿਆ ਤੁਸੀਂ ਇੰਗਲਿਸ਼ 'ਚ ਭੈਣ ਜੀ ਗੱਲ ਕਰਨੀ ਹੈ। ਚਲੋ ਜਿੱਦਾਂ ਮਰਜ਼ੀ ਕਹਿ ਲੋ। ਚੱਲ ਗੱਲ ਕਰ ਪੁੱਤ ਗੱਲ ਕਰ। ਛੋਟੀ ਹੈ ਵਿਚਾਰੀ ਬੇਟੀ ਹੈ ਸਾਡੀ ਤੇ ਧੀ ਰਾਣੀ। ਗੱਲ ਕਰ। ਵੀਡੀਓ ਦੇਖਦੀ ਹੁੰਦੀ ਆ ਮੇਰੀਆਂ ਦੇਖਦੀਆਂ ਹਾਂਜੀ। ਮੂੰਹ ਦੰਦ ਕਿਉਂ ਕੱਢਦਾ ਮੈਨੂੰ ਦੱਸ। ਮੇਰੀ ਗੱਲ ਕਰਾ। ਅੱਛਾ ਮੇਰਾ ਪੁੱਤ ਮੈਂ ਇਹ ਤੁਸੀਂ ਜੇ ਦੇਖਦੇ ਆ ਤੇ ਤਾਂ ਹੀ ਮੈਂ ਇੱਥੇ ਪਹੁੰਚਿਆ। ਜੇ ਤੁਸੀਂ ਦੇਖਦੇ ਨਾ ਇੰਨਾ ਪਿਆਰ ਨਾ ਕਰਦੇ ਤੇ ਆ ਪੀਸੀ ਹੋਟਲ 'ਚ ਮੈਨੂੰ ਕਿਸੇ ਨੇ ਵੜਨ ਦੇਣਾ ਜਿੱਥੇ ਮੈਂ ਆ ਬੈਠਾ। ਹਾਂ ਸਹੀ ਕੌਣ ਗੱਲ ਵੜਨ ਦਿੰਦਾ ਇਹ ਤਾਂ? ਬਿਲਕੁਲ ਲੋਕੀ ਧੌਲੀ ਚੱਕ ਕੇ ਲੈ ਜਾਂਦੇ ਆ। ਹਾਂ ਇਹ ਤਾਂ ਤੁਹਾਡੀ ਮਿਹਰਬਾਨੀ ਤੁਹਾਡਾ ਪਿਆਰ ਹੈ ਜੇ ਤੁਸੀਂ ਦੇਖਿਆ ਤੇ ਇੱਥੇ ਤੱਕ ਪਹੁੰਚਿਆ। ਤੇ ਇਹਨਾਂ ਦਾ ਨਾਮ ਕੀ ਹੈ? ਗੁਰਲੀਨ। ਗੁਰਲੀਨ ਪੁੱਤ ਅਸੀਂ ਨਾ 2 ਮਿੰਟ ਤੱਕ ਟੈਲੀਫੋਨ ਕਰਦੇ ਆਂ। ਫਿਰ ਤੇਰੀ ਵਾਰੀ ਹੈ। ਹਾਂ ਫਿਰ ਗੱਲ ਕਰਦੇ। ਠੀਕ ਹੈ। ਹਾਂਜੀ ਸਤਿ ਸ਼੍ਰੀ ਅਕਾਲ ਅਸਲਾਮ ਅਲੈਕੁਮ। ਦੱਬੋ ਬਟਨ। ਬਾਅਦ ਚੁੱਪ ਕਰ ਜਾ ਹੁਣ ਸ਼ਾਇਰੀ ਹੋਏਗੀ ਹੋਰ ਕੁਝ। ਅੱਛਾ ਕੀ ਗੱਲ ਹੋ ਰਹੀ? ਸਤਿਕਾਰ ਜੋ ਇਹ ਸਾਹਿਬ ਬਾਅਦ ਹੱਥ ਥੋੜਾ ਹੋਲਾ ਰੱਖੇ ਮੈਂ ਬੋਲਣ ਵੀ ਠੀਕ ਆ। ਬਹਾਵਨ ਨਗਰ ਦੇ
ਮਨਚਨਾਬਾਦ ਮਕਲੋੜਗੰਜ ਪਿੰਡ ਅੱਕਾਂ ਵਾਲੀ ਤੋਂ ਸਾਡੇ ਨਾਲ ਤਸ਼ਰੀਫ ਫਰਮਾ ਸਾਡੇ ਪ੍ਰੋਫੈਸਰ ਮੁਹੰਮਦ ਸ਼ਹਿਜ਼ਾਦ ਜੋਈਆ ਸਾਹਿਬ। ਜੋਈਆ ਬਰਾਦਰੀ ਦੀ ਸ਼ਾਨ, ਸੂਬਾ ਪੰਜਾਬ ਦੀ ਸ਼ਾਨ, ਸਾਡੇ ਪਾਕਿਸਤਾਨ ਦੀ ਸ਼ਾਨ, ਤੇਰੇ ਦੱਥੇ ਦੀ ਸ਼ਾਨ। ਹਾਂਜੀ ਸ਼ਹਿਜ਼ਾਦ ਜੋਈਆ ਵਾਰ ਨੇ ਵੇਲਾ ਨਹੀਂ ਪੰਪ ਨੂੰ ਕਹਿ ਰਿਹਾ ਵੀ ਪੰਪ ਮਾਰ ਰਿਹਾ। ਚਲੋ ਗਜ਼ਲ ਹੈ ਜੀ ਤੁਹਾਡੀ ਨਜ਼ਰ ਦੋਸਤਾਂ ਦੀ ਨਜ਼ਰ ਜੰਮਿਆ ਕਿ ਨਹੀਂ ਤੁਸੀਂ ਕਰੋ ਇਹਨੂੰ ਜਹਾਜ਼ ਤਲਾ ਜ਼ੇਬੀ ਹੈ। ਹੈਲੋ, ਗਜ਼ਲ ਹੈ ਜੀ ਕਿ ਜੇਠ ਹਾੜ ਦੀਆਂ ਧੁੱਪਾਂ ਦੇ ਵਿੱਚ ਸੁੱਕਣੇ ਪਾਈਆਂ ਯਾਦਾਂ। ਕੀ ਬਾਤ, ਕੀ ਜੇਠ ਹਾੜ ਦੀਆਂ ਧੁੱਪਾਂ ਦੇ ਵਿੱਚ ਸੁੱਕਣੇ ਪਾਈਆਂ ਯਾਦਾਂ। ਹਾਏ ਹਾਏ ਹੈਰਤ ਏ ਕਿ ਫੇਰ ਵੀ ਭੋਰਾ ਨਾ ਕਮਲਾਈਆਂ ਯਾਦਾਂ। ਹਾਏ 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 ਤੇ ਅੱਜ ਮੇਰੇ ਤੂੰ ਜੋ ਜੋ ਸਰਿਆ ਮੈਂ ਆਪਣੇ ਨਾਂ ਕੀਤਾ। ਹਾਏ ਅੱਜ ਮੇਰੇ ਤੂੰ ਜੋ ਜੋ ਸਰਿਆ ਮੈਂ ਆਪਣੇ ਨਾਂ ਕੀਤਾ। ਮਤਲਬ ਯਾਦਾਂ ਦੀ ਢੇਰੀ ਵਿੱਚ ਹੋਰ ਰਲਾਈਆਂ ਯਾਦਾਂ। ਓਹੋ ਓਹੋ ਕੀ ਬਾਤ, ਮਤਲਬ ਯਾਦਾਂ ਦੀ ਢੇਰੀ ਵਿੱਚ ਹੋਰ ਰਲਾਈਆਂ ਯਾਦਾਂ। ਸੱਜੇ ਪਾਸੇ ਹੋਸ਼ ਨੂੰ ਰੱਖ ਕੇ ਉੱਤੇ ਚਾਦਰ ਦਿੱਤੀ। ਸੱਜੇ ਪਾਸੇ ਹੋਸ਼ ਨੂੰ ਰੱਖ ਕੇ ਉੱਤੇ ਚਾਦਰ ਦਿੱਤੀ। ਖੱਬੇ ਪਾਸੇ ਰਾਤੀ ਆਪਣੇ ਨਾਲ ਸਵਾਈਆਂ ਯਾਦਾਂ।